ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਅਪਡੇਟ ਟਰੱਕਿੰਗ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408 722 7698। ਸਰੋਤ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ, ਪਰ ਕੀ ਕੁਝ ਅਮਰੀਕਾ ਜਾਂ ਦੁਨੀਆ ਦੇ ਵਿੱਚ ਵਾਪਰਿਆ, ਕੁਝ ਕੁ ਖਬਰਾਂ ਆਪਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਨਿਊਜ਼ ਹੈਗੀਆਂ ਆ ਉਹ ਸਾਂਝੀਆਂ ਕਰਾਂਗੇ। ਤੇ ਰਮਨ ਢਿੱਲੋਂ ਜੀ ਕਾਫੀ ਲੰਮੀ ਛੁੱਟੀ ਤੇ ਗਏ ਸੀ, ਉਹ ਹੁਣ ਸਾਡੇ ਨਾਲ ਜੁੜੇ ਹੋਏ ਆ। ਰਮਨ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਧਾਈਆਂ ਜੀ। ਸਤਿ ਸ਼੍ਰੀ ਅਕਾਲ, ਵਧਾਈਆਂ ਜੀ। ਜੀ ਆਇਆਂ ਨੂੰ। ਮੁੜ ਆਏ ਆ ਵਾਪਸ। ਲੋਕੀ ਕਈ ਗੱਲਾਂ ਕਰਦੇ ਸੀ, ਪਤਾ ਨਹੀਂ ਰਮਨ ਭਾਜੀ ਕਿੱਧਰ ਚਲੇ ਗਏ। ਤੇ ਕਈ ਤਾਂ ਕਹਿੰਦੇ ਸੀ ਕਿਤੇ ਆਈਸ ਵਾਲੇ ਤਾਂ ਨਹੀਂ ਲੈ ਗਏ। ਨਹੀਂ, ਬਚਾ ਹੀ ਰਿਹਾ ਆ, ਇਸ ਗੱਲ ਨੂੰ ਤਾਂ ਬਚਾ ਹੀ ਰਿਹਾ ਜੀ। ਸੋ ਕੁਝ ਕੁ ਖਬਰਾਂ ਜਿਹੜੀਆਂ ਆ, ਦੋ ਮੇਨ ਖਬਰਾਂ ਜੋ ਆਪਾਂ ਸਾਂਝੀਆਂ ਕਰਦੀਆਂ ਮਿਨੀਐਪਲਿਸ ਨੂੰ ਲੈ ਕੇ। ਕੱਲ ਦੀ ਜਿਸ ਸਮੇਂ ਤੋਂ ਸ਼ੂਟਿੰਗ ਹੋਈ ਆ, DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਵੱਲੋਂ ਇੱਕ ਬੀਬੀ ਨੂੰ ਜਦੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਦੋਨੋਂ ਪੱਖ ਆਪਣਾ ਅਲੱਗ-ਅਲੱਗ ਰੱਖ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ, ਕ੍ਰਿਸਟੀ ਨੋਇਮ ਹੁਣੀ ਕਹਿ ਰਹੇ ਆ ਵੀ ਉਸ ਲੇਡੀ ਨੇ ਜਿਹੜੀ ਕਾਰ ਆ ਉਹ ਆਈਸ ਏਜੰਟ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਕਰਕੇ ਗੋਲੀਆਂ ਮਾਰੀਆਂ ਗਈਆਂ। ਪਰ ਹੁਣ ਬਹੁਤ ਸਾਰੇ ਪ੍ਰੋਟੈਸਟ ਹੋਏ ਆ, ਰਾਤੀ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਿਨੀਐਪਲਿਸ 'ਚ ਇਕੱਠੇ ਹੋਏ ਸੀ। ਉੱਥੇ ਦੇ ਮੇਅਰ ਨੇ ਤਾਂ ਕਾਫੀ ਗਾਲਾਂ ਵੀ ਕੱਢੀਆਂ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਆਈਸ ਵਾਲਿਆਂ ਨੂੰ, ਵੀ ਇੱਥੋਂ ਭੱਜ ਜਾਓ। ਉਹਨੇ ਕਿਹਾ ਵੀ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਇਹੀ ਕੁਝ ਹੋਣਾ ਸੀ, ਜਾਂ ਤਾਂ ਕੋਈ ਆਈਸ ਵਾਲੇ ਦਾ ਕਿਸੇ ਦਾ ਜਾਨੀ ਨੁਕਸਾਨ ਹੋਣਾ ਸੀ, ਜਾਂ ਪੁਲਿਸ ਵਾਲੇ ਦਾ, ਜਾਂ ਆਮ ਲੋਕਾਂ ਦਾ। ਸੋ ਉਹੀ ਕੁਝ ਵਾਪਰਿਆ। ਉਸ ਬੀਬੀ ਬਾਰੇ ਵੀ ਜਾਣਕਾਰੀ ਆ ਰਹੀ ਹੈ, 38 ਸਾਲਾਂ ਦੀ ਆ, ਬੜੀ ਪੜ੍ਹੀ ਲਿਖੀ ਲੇਡੀ ਸੀ ਤੇ ਰਾਈਟਰ ਸੀ, ਪੋਇਟ ਸੀਗੀ। ਸੋ ਹੁਣ ਜੋ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਜੋ ਆ ਇੰਡੀਪੈਂਡੈਂਟ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਕਰਨੀ ਹੈਗੀ ਆ। ਤੇ ਨਾਲ ਦੀ ਨਾਲ ਉਹਨੇ ਇਹ ਕਿਹਾ ਆ ਵੀ ਜਿਹੜੇ ਆਫੀਸਰ ਨੇ ਸ਼ੂਟਿੰਗ ਕੀਤੀ ਆ ਉਸ ਨੂੰ ਪ੍ਰੋਸੀਕਿਊਟ ਕੀਤਾ ਜਾਣਾ ਚਾਹੀਦਾ ਹੈ। ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼ ਨੇ ਤਾਂ ਮਰਡਰ ਤੱਕ ਕਿਹਾ ਹੈਗਾ ਆ ਵੀ ਇਹ ਆਈਸ ਵੱਲੋਂ ਮਰਡਰ ਕੀਤਾ ਗਿਆ ਹੈਗਾ। ਰੋ ਖੰਨਾ ਜਿਹੜੇ ਸਾਡੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਕਾਂਗਰਸਮੈਨ ਆ, ਉਹਨਾਂ ਨੇ ਇਹ ਕਿਹਾ ਵੀ ਆਫੀਸਰ ਨੂੰ ਅਰੈਸਟ ਕਰਨਾ ਚਾਹੀਦਾ ਹੈਗਾ ਆ। ਇਲਹਾਨ ਉਮਾਰ ਨੇ ਵੀ ਇਹ ਕਿਹਾ ਵੀ ਇਹ ਜਿਹੜਾ ਬਹੁਤ ਹੀ ਜਿਹੜਾ ਮਾੜਾ ਕੰਮ ਹੋਇਆ ਹੈਗਾ ਤੇ ਲੀਗਲ ਐਕਸ਼ਨ ਉਹਨਾਂ ਦੇ ਉੱਤੇ ਲਿਆ ਜਾਣਾ ਚਾਹੀਦਾ। ਤੇ ਅੱਜ ਸਵੇਰੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉੱਥੇ ਪ੍ਰੋਟੈਸਟ ਕਰ ਰਹੇ ਆ। ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਆਈਸ ਦੇ ਨਾਲ ਜਿਹੜੀਆਂ ਝੜਪਾਂ ਦੀਆਂ ਲੋਕਾਂ ਦੀਆਂ, ਤੇ ਕਿਸ ਤਰ੍ਹਾਂ ਆਈਸ ਵਾਲੇ ਜੋ ਆ ਪੈਪਰ ਸਪਰੇਅ ਯੂਜ਼ ਕਰ ਰਹੇ ਹੈਗੇ ਆ। ਸੋ ਇਹ ਜਿਹੜਾ ਮਸਲਾ ਆ ਕਾਫੀ ਜ਼ਿਆਦਾ ਵੱਧ ਗਿਆ ਆ। ਸੋ ਵਧਿਆ ਇਸ ਕਰਕੇ ਆ ਵੀ ਜਿਹੜੀ ਬੀਬੀ ਦੇ ਗੋਲੀਆਂ ਮਾਰੀਆਂ ਗਈਆਂ ਆ, ਮਰ ਗਈ ਆ, ਉਹ ਗੋਰੇ ਮੂਲ ਦੀ ਸੀ ਤੇ ਇੱਥੇ ਦੀ ਬੋਰਨ ਸੀ, ਸਿਟੀਜ਼ਨ ਸੀ। ਜੇ ਇਮੀਗ੍ਰੈਂਟ ਹੁੰਦੀ ਕੋਈ, ਫਿਰ ਹੋਰ ਇਹਨਾਂ ਨੇ ਕਹਿਣਾ ਸੀ ਵੀ ਦੇਖੋ ਇਹ ਸਾਡੇ ਤੇ ਇਹ ਕੁਛ
ਕਰ ਰਹੇ ਹੈਗੇ ਆ। ਪਰ ਹਾਲਾਂ ਵੀ ਇਹੀ ਕਹਿ ਰਹੇ ਹੈਗੇ ਆ ਵੀ ਉਸ ਲੇਡੀ ਨੇ ਕੋਸ਼ਿਸ਼ ਕੀਤੀ ਸੀ, ਪਰ ਹੁਣ ਵੀਡੀਓ ਕੈਮਰਾਜ਼ ਵੱਖ-ਵੱਖ ਐਂਗਲ ਤੋਂ ਆ ਰਹੇ ਆ। ਆਮ ਲੋਕ ਇਹ ਕਹਿ ਰਹੇ ਆ ਵੀ ਨਹੀਂ, ਕਿਸੇ ਤਰ੍ਹਾਂ ਦਾ ਆਈਸ ਵਾਲਿਆਂ ਨੂੰ ਖਤਰਾ ਨਹੀਂ ਸੀ, ਪਰ ਉਹ ਕਹਿ ਰਹੇ ਆ ਵੀ ਨਹੀਂ, ਇਹ ਤਾਂ ਟੈਰਰਿਜ਼ਮ ਸੀਗਾ। ਸੋ ਕ੍ਰਿਸਟੀ ਨੋਇਮ ਨੇ ਤਾਂ ਉਹਨੂੰ ਇੱਥੋਂ ਤੱਕ ਕਹਿ ਦਿੱਤਾ ਵੀ ਕਾਰ ਦੇ ਨਾਲ ਉਹਨਾਂ ਨੇ ਸਾਡੇ ਏਜੰਟਸ ਨੂੰ ਮਾਰਨਾ ਸੀ। ਤੇ ਅੱਜ ਵੀ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ 'ਚ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਆਈਸ ਦੇ ਤੇ DHS ਦੇ ਏਜੰਟਸ ਦੇ ਨਾਲ। ਉਪ ਰਾਸ਼ਟਰਪਤੀ JD ਵੈਂਸ ਨੇ ਵੀ ਬਿਆਨ ਦਿੱਤਾ, ਕਹਿੰਦੇ ਵੀ ਆਈਸ ਦੇ ਜਿਹੜੇ ਏਜੰਟਸ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਫੈਡਰਲ ਏਜੰਟਸ ਆ, ਉਹ ਘਬਰਾਉਣ ਨਾ। ਉਹਨਾਂ ਦਾ ਪ੍ਰੈਜ਼ੀਡੈਂਟ, ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਸਾਰੀ ਜਿਹੜੀ ਕੈਬਨਿਟ, ਸਾਰੇ ਉਹਨਾਂ ਦੇ ਜਿਹੜੇ ਸਪੋਰਟਰਸ ਉਹਨਾਂ ਦੇ ਨਾਲ ਆ, ਤੁਹਾਡੀ ਪਿੱਠ ਦੇ ਪਿੱਛੇ ਆ। ਤੇ ਅਸੀਂ ਇਨਫੈਕਟ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਲਾ ਆ ਉਸਨੂੰ ਹੋਰ ਵੀ ਸਖਤੀ ਦੇ ਨਾਲ ਐਨਫੋਰਸ ਕਰਾਂਗੇ। ਸੋ ਇਹ ਪਹਿਲੀ ਵਾਰ ਨਹੀਂ ਹੋਇਆ ਵੀ ਜਿਹੜਾ ਕੋਈ ਆਈਸ ਦਾ ਜਿਹੜਾ ਏਜੰਟ ਆ ਜਾਂ DHS ਦਾ ਜਿਹੜਾ ਏਜੰਟ ਆ ਉਹ ਇੱਦਾਂ ਦੀ ਜਿਹੜੀ ਸ਼ੂਟਿੰਗ ਜਾਂ ਇੱਦਾਂ ਦੀ ਤਲਖੀ ਵਾਲੇ ਜਾਂ ਤਣਾਅਪੂਰਨ ਮਾਹੌਲ ਦੇ ਵਿੱਚ ਰਹੇ ਹੋਣ। ਸ਼ਿਕਾਗੋ ਦੇ ਵਿੱਚ ਇਹਨਾਂ ਨੇ ਇੱਕ ਬੀਬੀ ਦੇ ਉੱਤੇ ਕੇਸ ਕੀਤਾ ਸੀ, ਗੋਲੀਆਂ ਉਹਨਾਂ ਨੇ ਜਿਹੜੀਆਂ ਚਲਾਈਆਂ ਸੀਗੀਆਂ, ਜਿਸ ਦੇ ਵਿੱਚ ਆਈਸ ਨੇ ਤੇ DHS ਨੇ ਇਹ ਦਾਅਵਾ ਕੀਤਾ ਸੀਗਾ ਵੀ ਇਸ ਬੀਬੀ ਦੇ ਦੁਆਰਾ ਗੋਲੀਆਂ ਸਾਡੇ ਤੇ ਚਲਾਈਆਂ ਗਈਆਂ। ਚਾਰਜ ਇਹਨਾਂ ਨੇ ਫਾਈਲ ਕੀਤੇ ਗਏ, ਪਰ ਇਵੈਂਚੁਅਲੀ ਉਹ ਚਾਰਜ ਸਾਰੇ ਜਿਹੜੇ ਫਾਈਲ ਕੀਤੇ ਸੀ ਵਾਪਸ ਲੈਣੇ ਪਏ, ਕਿਉਂਕਿ ਇਹਨਾਂ ਨੇ ਝੂਠ ਬੋਲਿਆ ਸੀਗਾ ਉਸ ਦੇ ਉੱਤੇ ਗੋਲੀ ਚਲਾਉਣ ਦੀ ਖਾਤਰ। ਆਪਣੇ ਇੱਥੇ ਹੁਣੇ ਰੀਸੈਂਟਲੀ ਆਈਸ ਦੀ ਵੀਡੀਓਗ੍ਰਾਫੀ ਕਰਦੇ ਇੱਕ ਟਿਕਟੋਕਰ ਦੇ ਵੀ ਗੋਲੀ ਬਾਂਹ ਦੇ ਉੱਤੇ, ਮੋਢੇ ਦੇ ਉੱਤੇ ਲੱਗੀ ਸੀ। ਉਸ ਦੇ ਖਿਲਾਫ ਵੀ ਇਹਨਾਂ ਨੇ ਇਦਾਂ ਦਾ ਹੀ ਜਿਹੜਾ ਉਹ ਕੇਸ ਪਾਇਆ ਸੀਗਾ, ਅਦਾਲਤ ਦੇ ਵਿੱਚ ਗਿਆ ਸੀ। ਉਹ ਵੀ ਕੇਸ ਜੱਜ ਨੇ ਜਿਹੜਾ ਆ ਉਹ ਬਾਹਰ ਸਿੱਟ ਦਿੱਤਾ, ਕਹਿੰਦੇ ਵੀ ਤੁਸੀਂ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਵਕੀਲ ਮੁਹੱਈਆ ਜਿਹੜਾ ਉਹ ਨਹੀਂ ਕਰਵਾਇਆ। LA ਦੇ ਵਿੱਚ ਹੀ ਰੀਸੈਂਟਲੀ ਇੱਕ ਹੋਰ ਸ਼ੂਟਿੰਗ ਹੋਈ ਸੀ, ਉਹ ਆਫ ਡਿਊਟੀ ਆਈਸ ਆਫਿਸਰ ਸੀਗਾ ਤੇ ਕਹਿੰਦਾ ਵੀ ਮੈਨੂੰ ਬਾਹਰ ਗੋਲੀਆਂ ਦੀ ਆਵਾਜ਼ ਸੁਣੀ, ਇਹਨੇ ਮੇਰੇ ਤੇ ਗੋਲੀਆਂ ਚਲਾਈਆਂ, ਮੈਂ ਬਚ ਗਿਆ। ਫਿਰ ਅੰਦਰੋਂ ਜਾ ਕੇ ਬੰਦੂਕ ਲਿਆ ਕੇ ਉਸਨੇ ਉਸ ਨੂੰ ਜਿਹੜਾ ਉਹ ਗੋਲੀ ਦੇ ਨਾਲ ਸ਼ੂਟ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹਦੇ ਵਿੱਚ ਕੀ ਮਸਲਾ ਆ, ਮਾਹੌਲ ਟੈਂਸ ਹੋਣ ਦੀ ਖਾਤਰ ਟ੍ਰਿਗਰ ਹੈਪੀ ਵੀ ਹੈਗੇ ਨੇ ਇਹ, ਕਿਉਂਕਿ ਜਦੋਂ ਤੁਹਾਡੇ ਕੋਲ ਗਨ ਆ ਤਾਂ ਤੁਹਾਡੇ ਤੇ ਰਿਸਪੌਂਸਿਬਿਲਿਟੀ ਥੋੜੀ ਜ਼ਿਆਦਾ ਹੁੰਦੀ ਆ ਵੀ ਕਿਸ ਤਰੀਕੇ ਦੇ ਨਾਲ ਆ। ਬਾਕੀ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ ਵੀ ਜਿਸ ਤਰੀਕੇ ਦਾ ਮਾਹੌਲ ਬਣਿਆ ਪਿਆ ਵੀ ਤੁਸੀਂ ਉੱਥੋਂ ਤੋਂ ਦੂਰੀ ਜਿਹੜੀ ਆ ਉਹ ਕਿੱਦਾਂ ਬਣਾ ਕੇ ਜਿਹੜੀ ਉਹ ਰੱਖਣੀ ਆ। ਪਰ ਇਹ ਆ ਵੀ ਜਦੋਂ ਸਰਕਮਸਟਾਂਸ ਹਾਲਾਤ ਇਦਾਂ ਦੇ ਬਣ ਜਾਂਦੇ ਆ, ਉਦੋਂ ਦੋਨੋਂ ਹੀ ਧਿਰਾਂ ਫਿਰ ਤੱਤੀਆਂ ਜਿਹੜੀਆਂ ਉਹ ਹੋ ਜਾਂਦੀਆਂ। ਕੋਈ ਗੱਡੀ ਦੇ ਨਾਲ ਗਾਂਹ ਨੂੰ ਭੱਜਣ ਦੀ ਕਰਦਾ, ਉਹ ਕਹਿੰਦੇ ਵੀ ਮੈਨੂੰ ਥੱਲੇ ਦੇਣ ਲੱਗਾ, ਉਹਨੇ ਫਿਰ ਗੋਲੀ ਚਲਾਤੀ ਤੇ ਮਾਹੌਲ ਇੱਥੇ ਤੱਕ ਬਣਿਆ ਪਿਆ। ਸੋ ਪ੍ਰੋਟੈਸਟ ਕਾਫੀ ਜ਼ਿਆਦਾ ਇਸ ਟਾਈਮ ਉੱਥੇ ਹੋ ਰਹੇ ਆ, ਪਰ ਜਿਹੜੇ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਆਈਸ ਦੇ ਨਾਲ ਜਿਹੜਾ ਉਹ ਨਜ਼ਰ ਆ ਰਿਹਾ, ਕਹਿੰਦੇ ਵੀ ਕੁਝ ਵੀ ਉਹਨਾਂ ਦੇ ਦੁਆਰਾ ਗਲਤ ਨਹੀਂ ਕੀਤਾ ਗਿਆ। ਇਨਫੈਕਟ ਇਸ ਬੀਬੀ ਨੂੰ ਜਿੰਨਾ ਤੁਸੀਂ ਦੱਸਿਆ ਵੀ ਡੋਮੈਸਟਿਕ ਟੈਰਰਿਜ਼ਮ ਦੀ ਜਿਹੜੀ ਉਹ ਕਹਿ ਲਓ ਵੀ ਉਸ ਧਾਰਾ ਦੇ ਨਾਲ ਜਾਂ ਉਸ ਨਜ਼ਰ ਦੇ ਨਾਲ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਆਉਣ ਵਾਲੇ ਦਿਨਾਂ 'ਚ ਹਰਜੋਤ ਸਿੰਘ ਜੀ, ਕੱਲ ਤਾਂ ਕਾਫੀ ਇਹਨਾਂ ਨੇ ਬਰਫ਼ ਦੇ ਗੋਲੇ ਸਿੱਟੇ ਸੀਗੇ ਪੁਲਿਸ ਵਾਲਿਆਂ ਦੇ ਉੱਤੇ, ਉੱਥੋਂ ਬਾਅਦ ਤੁਰੇ ਜਾਂਦੇ ਸੀਗੇ। ਸੋ ਦੇਖੋ ਕਿੱਦਾਂ ਦਾ ਮਾਹੌਲ ਜਿਹੜਾ ਅੱਗੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਬਣੇਗਾ। ਇਹ ਉੱਦਾਂ ਵੈਸੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਾਈਂਡ ਆਫ ਪਹਿਲੀ ਵਾਰੀ ਸੁਣਨ ਦੇ ਵਿੱਚ ਆਇਆ, ਮੈਨੂੰ ਜਿੰਨਾ ਕੁ ਨੌਲੇਜ ਆ, ਹੋ ਸਕਦਾ ਪਹਿਲਾਂ ਹੋਇਆ ਹੋਵੇ ਪਤਾ ਨਹੀਂ, ਵੀ ਸੂਬੇ ਦੀ ਸਰਕਾਰ ਨੇ ਨੈਸ਼ਨਲ ਗਾਰਡਸ ਬੁਲਾ ਕੇ ਆਪਣੇ ਆਪ ਨੂੰ ਫੈਡਰਲ ਸਰਕਾਰ ਦੇ ਜਿਹੜੇ ਲਾ ਐਨਫੋਰਸਮੈਂਟ ਅਧਿਕਾਰੀ ਆ ਉਹਨਾਂ ਤੋਂ ਬਚਾਉਣ ਦੀ ਜਿਹੜੀ ਗੱਲ ਆ ਉਹ ਕੀਤੀ ਹੋਵੇ। ਸੋ ਐਵਰੀਡੇ ਕੁਛ ਨਾ ਕੁਛ ਜਿਹੜਾ ਨਵਾਂ ਆ ਉਹ ਚੱਲ ਰਿਹਾ। ਸੋ ਹੋਪਫੁਲੀ ਤਣਾਅ ਜਿਹੜਾ ਉਹ ਘਟੇ, ਮਾਹੌਲ ਜਿਹੜਾ ਉਹ ਥੋੜਾ ਜਿਹਾ ਬੈਟਰ ਬਣੇ, ਇਹੀ ਆਪਾਂ ਜਿਹੜੀ ਚਲੋ ਕਾਮਨਾ ਕਰਦੇ ਹਾਂ ਜੀ। ਤੇ ਹਰਜੋਤ ਸਿੰਘ ਜੀ, ਟਰੱਕਿੰਗ ਵੱਲ ਨੂੰ ਵੀ ਜਿਹੜਾ ਉਹ ਵੱਧਦੇ ਆ, ਕੀ ਕੁਛ ਜਿਹੜਾ ਚੱਲ ਰਿਹਾ? ਰਮਨ ਜੀ, ਟਰੱਕਿੰਗ ਸਿਆਲਾਂ ਦੇ ਵਿੱਚ ਜ਼ਿਆਦਾਤਰ ਸਲੋ ਹੀ ਮਾਹੌਲ ਚੱਲ ਰਿਹਾ ਹੁੰਦਾ ਆ। ਸੋ ਕੀ ਸਿਚੁਏਸ਼ਨ ਆ ਸਪੌਟ ਰੇਟਸ ਦੀ, ਪ੍ਰਾਈਸਿਸ ਦੀ, ਲੋਡ ਦੇ ਪ੍ਰਾਈਸਿਸ ਦੀ? ਜੇ ਉੱਥੋਂ ਆਪਾਂ ਸ਼ੁਰੂਆਤ ਕਰੀਏ, ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਨਜ਼ਰ ਆ ਰਹੀ ਆ? ਰਾਜਕਰਨ, ਜਿਹੜੀ ਇਸ ਵੇਲੇ ਇੱਕ US ਬੈਂਕ ਔਰ ਡੈਟ ਜਿਹੜਾ ਲੋਡ ਬੋਰਡ ਹੈਗਾ, ਉਹਨਾਂ ਵੱਲੋਂ ਇੱਕ ਸਾਂਝਾ ਪਲੇਟਫਾਰਮ ਦੇਣ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਕਿ ਉਹ ਜਿਹੜੇ ਕੁਆਟਰਲੀ ਰੇਟਸ ਹੈਗੇ ਆ ਉਹਨਾਂ ਦੇ ਉੱਤੇ ਗੱਲ ਕਰਨਗੇ। ਜਿਹੜੇ ਕੁਆਟਰਲੀ ਰੇਟਸ ਹੁੰਦੇ, ਟਰੱਕ ਰੇਟਸ ਆ, ਉਹਨਾਂ ਦੀ ਗੱਲ ਕਰਨਗੇ। ਜਿਹੜਾ US ਬੈਂਕ ਹੈਗਾ, ਉਹਨਾਂ ਵੱਲੋਂ ਫਰੇਟ ਪੇਮੈਂਟ ਇੰਡੈਕਸ ਜਿਹੜਾ ਕਿ ਪਬਲਿਸ਼ ਕੀਤਾ ਗਿਆ ਸੀ 2017 ਦੇ ਵਿੱਚ ਕੁਆਟਰਲੀ,
ਉੱਥੋਂ ਇਹ ਸ਼ੁਰੂ ਹੋਇਆ ਸੀਗਾ ਤੇ ਹੁਣ ਇਹ ਜਿਹੜਾ ਆ ਡੈਟ ਦੇ ਨਾਲ ਮਿਲ ਕੇ ਇਹ ਚੀਜ਼ ਕਰ ਰਹੇ ਹੈਗੇ ਆ। ਸੋ ਸਪੌਟ ਮਾਰਕੀਟ ਰੇਟ ਦੇ ਵਿੱਚ ਜਿਹੜਾ ਵੈਨ ਦਾ ਰੇਟ ਹੈਗਾ ਆ ਉਹ ਸਟੈਡੀਲੀ ਸੈਪਟੈਂਬਰ ਤੋਂ ਬਾਅਦ ਜਿਹੜਾ ਆ ਉਹ ਇਨਕਰੀਜ਼ ਹੋ ਰਿਹਾ, ਪਰ ਉਨੀ ਸਪੀਡ ਨਾਲ ਇਨਕਰੀਜ਼ ਨਹੀਂ ਹੋ ਰਿਹਾ ਜਿੰਨੀ ਸਪੀਡ ਨਾਲ ਹੁੰਦਾ ਸੀਗਾ ਜਾਂ ਹੋਣਾ ਚਾਹੀਦਾ ਆ, ਪਰ ਸਟੱਡੀ ਇਨਕਰੀਜ਼ ਦੇਖਣ ਨੂੰ ਮਿਲ ਰਹੀ ਹੈਗੀ ਆ। ਜਿਹੜੀ ਬ੍ਰੋਕਰ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਵੀ ਇਹ ਜਿਹੜਾ ਇਸ ਵੇਲੇ ਗੱਲਬਾਤ ਪਾਈ ਜਾ ਰਹੀ ਆ ਕਿ ਜਿਹੜੀ ਕੈਪੈਸਿਟੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਥੋੜ੍ਹੀ ਘਟ ਰਹੀ ਹੈਗੀ ਆ ਜਾਂ ਘਟੀ ਹੈਗੀ ਆ। ਸੋ ਉਹਦੇ ਨਾਲ ਵੀ ਜਿਹੜੀ ਸਪਲਾਈ ਐਂਡ ਡਿਮਾਂਡ ਦੇ ਵਿੱਚ ਜਿਹੜਾ ਫਰਕ ਪੈਂਦਾ ਹੈਗਾ। ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਯੂਜਲੀ ਦਸੰਬਰ ਦੇ ਵਿੱਚ ਰੇਟ ਜਿਹੜੇ ਆ ਜਨਵਰੀ 7-8 ਤੱਕ ਜਿਹੜਾ ਕੰਮ ਹੁੰਦਾ ਪਹਿਲੇ ਵੀਕ ਤੱਕ, ਉਹ ਹੌਲੀਡੇ ਸੀਜ਼ਨ ਦਾ ਜਿਹੜਾ ਰਸ਼ ਐਂਡ ਹੁੰਦਾ ਆ। ਸੋ ਹੁਣ ਜਿਹੜਾ ਮਹੀਨਾ ਸ਼ੁਰੂ ਹੋਇਆ ਜਨਵਰੀ ਤੇ ਫਰਵਰੀ ਦਾ ਮਹੀਨਾ, ਇਹ ਨੋਰਮਲੀ ਟਰੱਕਿੰਗ ਦੇ ਵਿੱਚ ਕਾਫੀ ਸਲੋ ਟਾਈਮ ਹੋ ਜਾਂਦਾ ਆ। ਸੋ ਦੇਖਣ ਵਾਲਾ ਰਹੂਗਾ ਕਿ ਹੁਣ ਜਿਹੜੇ ਹਾਲਾਤ ਬਣ ਰਹੇ ਹੈਗੇ ਆ, ਹੁਣ ਜਿਹੜੀਆਂ ਸਿਚੁਏਸ਼ਨਸ ਬਣ ਰਹੀਆਂ ਹੈਗੀਆਂ, ਉਹਨਾਂ ਦੇ ਕਰਕੇ ਜਿਹੜੀ ਸਪਲਾਈ ਐਂਡ ਡਿਮਾਂਡ ਦੇ ਵਿੱਚ ਜਿਹੜਾ ਫਰਕ ਪੈਂਦਾ ਹੈਗਾ ਕਿ ਫਰੇਟ ਦੀ ਮਾਰਕੀਟ ਜਿਹੜੀ ਆ ਉਹ ਉੱਠਦੀ ਆ ਜਾਂ ਫਰੇਟ ਦੀ ਮਾਰਕੀਟ ਜਿਹੜੀ ਆ ਉਵੇਂ ਰੈਗੂਲਰ ਜਿਹੜੀ ਸਿਆਲਾਂ ਵਾਲੀ ਮਾਰਕੀਟ ਹੈ ਉਹ ਰਹਿੰਦੀ ਹੈਗੀ ਆ। ਬਟ ਡੈਫੀਨੇਟਲੀ ਜਿਹੜੇ ਹਾਲਾਤ ਚੱਲ ਰਹੇ ਹੈਗੇ, ਜਿਹੜੀਆਂ ਸਿਚੁਏਸ਼ਨਸ ਚੱਲ ਰਹੀਆਂ ਹੈਗੀਆਂ, ਉਹਦੇ ਵਿੱਚ ਕਾਫੀ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਰੇਟਸ ਹੈਗੇ ਆ ਉਹ ਗ੍ਰੈਜੂਅਲੀ ਅਪ ਹੋ ਰਹੇ ਆ, ਪਰ ਨਾਟ ਉਹ ਸਪੀਡ ਨਾਲ ਕਿ ਜੇ ਸਪੀਡ ਨਾਲ ਐਵਰੀਵਨ ਇਜ਼ ਥਿੰਕਿੰਗ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਹੈਗਾ ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408 272 5200 408-272-5200। ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿਹੜੇ ਕੁਐਸਚਨ ਉਹ ਕਰਿਓ, ਕਿਉਂਕਿ ਬਾਕੀ ਸ਼ੋਅ ਜਿਹੜੇ ਵੱਖ-ਵੱਖ ਤਰ੍ਹਾਂ ਦੇ ਹੁੰਦੇ, ਕੋਈ ਸਿਹਤ ਸੰਭਾਲ, ਕੋਈ ਇਮੀਗ੍ਰੇਸ਼ਨ, ਕੋਈ ਡਿਫਰੈਂਟ ਤਰ੍ਹਾਂ ਦੇ। ਸੋ ਜਿਹੜੇ 2026 ਦਾ ਜਿਹੜਾ ਰੋਡ ਮੈਪ ਜੇ ਦੇਖਿਆ ਜਾਵੇ ਰਮਨ ਜੀ, ਕਿਉਂਕਿ ਜਿਹੜੀ ਟਰੱਕਿੰਗ ਇੰਡਸਟਰੀ ਆ, ਕਹਿੰਦੇ ਭਈ ਇਹ ਇੱਕ ਬੈਕਬੋਨ ਹੈਗੀ ਆ ਯੂਐਸ ਦੀ ਇਕਨੋਮੀ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਕਹਿੰਦੇ ਭਈ 5,80,000 ਇੰਟਰਸਟੇਟ ਮੋਟਰ ਕੈਰੀਅਰਸ, 8.4 ਮਿਲੀਅਨ ਜਿਹੜੇ ਟਰੱਕਿੰਗ ਰਿਲੇਟਡ ਵਰਕਰਸ ਹੈਗੇ ਆ, ਉਹ 11.27 ਬਿਲੀਅਨ ਟਨ ਆਫ ਫਰੇਟ ਇਹ ਇਕਨੋਮੀ ਨੂੰ ਮੂਵ ਕਰਦੇ ਹੈਗੇ ਆ। ਪ੍ਰੋਬਲਮ ਕੀ ਆ, ਜਿਹੜਾ 2026 ਹੁਣ ਨਵਾਂ ਸਾਲ ਚੜ੍ਹ ਗਿਆ ਆਲਰੇਡੀ, ਇਹਦੇ ਵਿੱਚ ਜਿਹੜੀ ਫਰੇਟ ਡਿਮਾਂਡ ਆ ਉਹ ਆਲਮੋਸਟ ਉੱਥੇ ਕਈ ਖੜੀ ਹੈਗੀ ਆ ਆਫਟਰ ਪੈਂਡੈਮਿਕ ਏਰੇ ਤੋਂ, ਤੇ ਕਪੈਸਿਟੀ ਐਕਸੈਸ ਆ ਤੇ ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਆ ਹੁਣ ਸੌਫਟ ਹੋਈ ਆ, ਲੋਕ ਥੋੜਾ ਘੱਟ ਬਾਈ ਕਰ ਰਹੇ ਹੈਗੇ ਆ। ਸੋ ਰੇਟਸ ਅੰਡਰ ਪ੍ਰੈਸ਼ਰ ਹੈਗੇ ਆ, ਤੇ ਸਭ ਤੋਂ ਵੱਡਾ ਕਾਰਨ ਜਿਹੜਾ ਟੈਰਿਫ ਨੂੰ ਲੈ ਕੇ ਆ, ਟ੍ਰੇਡ ਟੈਂਸ਼ਨਸ ਨੂੰ ਲੈ ਕੇ ਅਨਸਰਟਨਟੀ ਬਹੁਤ ਹੈਗੀ ਆ। ਸੋ ਕਹਿੰਦੇ ਭਈ 72% ਜਿਹੜਾ ਡੋਮੈਸਟਿਕ ਫਰੇਟ ਟਨੇਜ ਆ USA ਦੇ ਵਿੱਚ, ਉਹ ਹਜੇ ਵੀ ਜਿਹੜਾ ਡਿਲੀਵਰ ਮੋਟਰ ਕੈਰੀਅਰਸ ਦੇ ਰਾਹੀਂ ਹੋ ਰਿਹਾ ਹੈ ਜੀ। ਸੋ ਇੱਥੇ ਇੱਕ ਆਪਾਂ ਖਬਰ ਜ਼ਰੂਰ ਸਾਂਝੀ ਕਰਾਂਗੇ ਜਿਹੜੀ ਕਿ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ, ਜਿਹੜਾ ਕਿ ਨਾਨ ਡੋਮਿਸਾਈਲ ਲਾਇਸੈਂਸ ਦੇ ਉੱਤੇ ਜਿਹੜਾ ਆਪਣਾ ਫੈਡਰਲ ਰਜਿਸਟਰ ਦੇ ਵਿੱਚ ਕਮੈਂਟ ਪੀਰੀਅਡ ਚੱਲਿਆ ਹੈਗਾ ਉਹ ਬੰਦ ਹੋ ਗਿਆ ਹੈਗਾ। ਸੋ ਜੇ ਕਮੈਂਟ ਪੀਰੀਅਡ ਤੇ ਗੱਲ ਕਰੀਏ ਤੇ 7,748 ਕਮੈਂਟਸ ਜਿਹੜੇ ਟੋਟਲ ਆਏ ਹੈਗੇ ਆ। ਇਹਨਾਂ ਕਮੈਂਟਸ ਦੇ ਵਿੱਚ ਜਿਹੜੇ ਆ 86.7% ਜਿਹੜੇ ਅਪੋਜ਼ਿੰਗ ਇਸ ਰੂਲ ਨੂੰ ਹੈਗੇ ਆ, 12.2% ਜਿਹੜੇ ਆ ਸਪੋਰਟ ਦੇ ਵਿੱਚ ਹੈਗੇ ਆ, 1.1% ਜਿਹੜੇ ਆ ਨਿਊਟਰਲ ਹੈਗੇ ਆ। ਸੋ ਇਹ ਜਿਹੜਾ ਉਹਨਾਂ ਦਾ ਡਾਟਾ ਨਿਕਲਿਆ ਹੈਗਾ, ਤੇ ਉਸ ਤੋਂ ਬਾਅਦ ਜਿਹੜੀ ਓਵਰਡਰਾਈਵ ਮੈਗਜ਼ੀਨ ਹੈਗੀ ਆ, ਉਹਨਾਂ ਨੇ ਜਿਹੜਾ ਆਪਣਾ ਸਰਵੇ ਕੀਤਾ ਹੈਗਾ, ਉਹਦੇ ਵਿੱਚ 70% ਜਿਹੜੀ ਹੈਗੀ ਆ ਉਹ ਫੁੱਲ ਸਪੋਰਟ ਦੇ ਵਿੱਚ ਹੈਗੇ ਆ ਸੇਫਟੀ ਐਂਡ ਇਕਨੋਮਿਕ ਫੇਅਰਨੈਸ ਰੀਜ਼ਨ ਦੇ ਉੱਤੇ। 10% ਸਪੋਰਟ ਹੈਗੀ ਆ ਵਿਸ਼ ਕੀ ਰੈਗੂਲੇਟਰ ਫਾਈਨ ਅਪਰੋਚ ਦਾ ਟਾਰਗੇਟ CDL ਮਿਲਸ ਲੈਪਸ ਦਰ ਸਟੇਟ DMVs, ਜਿਹਦੇ ਵਿੱਚ ਕਿ 10% ਇਹ ਕਿਹਾ ਕਿ ਉਹਨਾਂ ਨੂੰ ਜਿਹੜੇ CDL ਮਿਲਸ ਜਿਹੜੇ ਸਕੂਲਸ ਨੂੰ ਕਿਹਾ ਜਾਂਦਾ ਆ, ਤੇ ਜਿਹੜੇ ਸਟੇਟ DMVs ਆ ਉਹਨਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। 8% ਜਿਹੜੇ ਆ ਸਪੋਰਟ ਬਟ ਵਿਸ਼ ਰੈਗੂਲੇਟਰ ਮਤਲਬ ਕਿ ਜਿਹੜੇ ਆ ਉਹ ਥੋੜ੍ਹਾ ਜਿਹਾ ਹੋਰ ਧਿਆਨ ਦੇਣ ਇਹਨਾਂ ਦੇ ਉੱਤੇ। 4% ਜਿਹੜੇ ਹੈਗੇ ਆ ਉਹਨਾਂ ਵੱਲੋਂ ਕੋਈ ਸਪੋਰਟ ਨਹੀਂ ਹੈਗੀ।
ਸਟੇਟ DMB ਦੇ CDL ਮਿਲਸ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਗਈ ਆ। ਸੋ ਓਵਰਆਲ ਮਿਲਾ ਕੇ ਇਹਦਾ ਜੇ ਕਹੀਏ ਤੇ ਇਸ ਦਾ ਕਾਨੂੰਨ ਦਾ ਜਿਹੜਾ ਵਿਰੋਧ ਹੋਇਆ ਹੈਗਾ ਇਸ ਕਮੈਂਟਸ ਦੇ ਵਿੱਚ। ਸੋ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹਦੇ ਕਮੈਂਟਸ ਦੇ ਬਾਵਜੂਦ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਕਾਨੂੰਨ ਦੇ ਵਿੱਚ ਵਾਪਸ ਲਈਆਂ ਜਾਂਦੀਆਂ, ਕਿਹੜੀਆਂ ਚੀਜ਼ਾਂ ਆ ਜਿਨ੍ਹਾਂ ਦੇ ਉੱਤੇ ਇਸ ਕਾਨੂੰਨ ਦੇ ਇਸ ਦੇ ਤਹਿਤ ਜਿਹੜਾ ਅਸਰ ਹੁੰਦਾ ਆ ਜਾਂ ਉਹਦੇ 'ਚ ਲਾਗੂ ਕੀਤਾ ਜਾਂਦਾ ਆ। ਜੇ ਆਪਾਂ 2025 ਦੀ ਗੱਲ ਕਰੀਏ, 2025 ਦੇ ਵਿੱਚ ਆਪਣੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੇਂਜ ਹੋਈਆਂ ਟਰੱਕਿੰਗ ਦੇ ਵਿੱਚ। ਇੱਕ ਤਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਲਾ ਜਿਹੜਾ ਰੂਲ ਹੈਗਾ, ਉਹ ਸਟੈਂਡਰਡਸ ਹੈਗੇ ਆ, ਉਹਨੂੰ ਦੁਬਾਰਾ ਤੋਂ ਰੀ ਅਪਲਾਈ ਕੀਤਾ ਗਿਆ। ਨਾਨ ਡੋਮਿਸਾਈਲ ਜਿਹੜਾ ਲਾਇਸੈਂਸ ਹੈਗਾ ਉਹਨੂੰ ਓਵਰਹਾਲ ਕਰਨ ਦੀ ਗੱਲ ਕੀਤੀ ਗਈ ਆ। ਉਸ ਤੋਂ ਬਾਅਦ ਜਿਹੜਾ US ਅਪੀਲ ਕੋਰਟਸ ਦੇ ਵਿੱਚ ਟੈਂਪਰੇਰੀਲੀ ਉਹਨੂੰ ਮਤਲਬ ਕਿ ਹੋਲਡ ਕੀਤਾ ਗਿਆ ਲਾ ਨੂੰ ਹਾਲ ਦੀ ਘੜੀ। EPA ਵੱਲੋਂ ਰੀਕਨਸੀਡਰ ਕੀਤਾ ਜਾ ਰਿਹਾ ਹੈਗਾ ਕਿ ਜਿਹੜਾ ਐਮਿਸ਼ਨ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਪੁੱਲ ਬੈਕ ਕਰਨ ਦੇ ਲਈ। ਉਹ ਆਪਾਂ ਜਾਣਦੇ ਹਾਂ ਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਈ ਸੀਗੀ ਤੇ ਕਾਰਬੋ ਵਾਲਿਆਂ ਨੇ ਆਪਣਾ ਜਿਹੜਾ ਐਗਜ਼ੰਪਸ਼ਨ ਸੀਗੀਆਂ ਉਹ ਵਾਪਸ ਲੈ ਲਈਆਂ ਸੀਗੀਆਂ। EPA ਜਿਹੜੀ ਆ ਉਹ ਚਾਹੁੰਦੀ ਆ ਕਿ 2009 ਦੇ ਜਿਹੜੇ ਫਰੇਮਵਰਕ ਆ ਉਹ ਰਿਵਰਸ ਕੀਤੇ ਜਾਣ, ਉੱਥੋਂ ਰਿਵਰਸ ਕੀਤੇ ਜਾਣ। ਲੇਬਰ ਡਿਪਾਰਟਮੈਂਟ ਜਿਹੜੀ ਆ ਉਹ ਇੰਡੀਪੈਂਡੈਂਟ ਕਾਂਟਰੈਕਟਰ ਰੂਲ ਜਿਹੜਾ ਆ 2024 ਦਾ ਉਹਨੂੰ ਜਿਹੜਾ ਆ ਕੈਂਸਲ ਕਰਨਾ ਚਾਹੁੰਦੀ ਆ ਲੇਬਰ ਡਿਪਾਰਟਮੈਂਟ। ਸੋ ਬੇਸਿਕਲੀ ਜਿਹੜਾ ਆਪਾਂ ਕਹਿੰਦੇ ਸੀਗੇ ਕਿ ਜਿਹੜਾ AB5 ਕੈਲੀਫੋਰਨੀਆ ਦੇ ਵਿੱਚ ਲਾਗੂ ਹੋਇਆ ਹੈਗਾ, ਉਹਨੂੰ ਜਿਹੜੀ ਫੈਡਰਲ ਗਵਰਨਮੈਂਟ ਲਾਗੂ ਕਰਨ ਜਾ ਰਹੀ ਸੀ ਉਹਨੂੰ ਉਹ ਕੈਂਸਲ ਕਰਨਾ ਚਾਹੁੰਦੇ ਆ। ਉਹ ਵੀ ਇੱਕ ਪੇਪਰਾਂ ਦੇ ਵਿੱਚ ਹੈਗਾ ਆ। ਡਿਪਾਰਟਮੈਂਟ ਆਫ ਲੇਬਰ ਨੇ ਜਿਹੜਾ ਅਗੇਨ ਉਹੀ ਸਟਾਫ ਨੇ ਜਿਹੜਾ ਬਾਈਡਨ ਐਰਾ ਦਾ ਜਿਹੜਾ ਇੰਡੀਪੈਂਡੈਂਟ ਰੂਲ ਹੈਗਾ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਆ। DOT ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਜਿਹੜੇ ਸਪੀਡ ਲਿਮਿਟਰ ਲਾਅ ਹੈਗੇ ਆ ਉਹ ਵਿਡਰਾ ਕੀਤੇ ਹੈਗੇ ਆ। ਜਿਹੜਾ FMCSA ਵੱਲੋਂ ਰੀਅਰ ਗਾਰਡ ਇੰਪੈਕਟ ਰੂਲ ਹੈਗਾ, ਜਿਹੜਾ ਟ੍ਰੇਲਰ ਦੇ ਪਿੱਛੇ ਰੀਅਰ ਗਾਰਡ ਇੰਪੈਕਟ ਹੈਗਾ ਰੂਲ ਹੈਗਾ, ਉਹਦੇ ਲਈ ਡੀਰੈਗੂਲੇਸ਼ਨ ਪੁਸ਼ ਕਰ ਰਹੇ ਹੈਗੇ ਆ। ਤੇ ਇੱਕ ਜਿਹੜਾ ਹੁਣ ਲੇਟੈਸਟ ਆਇਆ ਹੈਗਾ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ, ਕੈਲੀਫੋਰਨੀਆ ਮੇ ਕਲੋਜ਼ ਟੂ ਲਿਫਟ ਬੈਨ ਔਨ ਡਰਾਈਵਰਲੈਸ ਟਰੱਕਸ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ 2025 ਦੇ ਵਿੱਚ ਸ਼ੁਰੂ ਹੋ ਚੁੱਕੀਆਂ ਹੈਗੀਆਂ। 2026 ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਿਹੜੇ ਕਿਹੜੇ ਲਾਜ਼ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਲਾਗੂ ਕੀਤੇ ਜਾਂਦੇ ਆ, ਰਿਵਰਸ ਕੀਤੇ ਜਾਂਦੇ ਆ, ਡੀਰੈਗੂਲੇਟ ਕੀਤੇ ਜਾਂਦੇ ਆ। ਆਸ ਕੀਤੀ ਜਾਂਦੀ ਆ ਕਿ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕ ਸੇਲਸ ਹੈਗੀਆਂ, ਜਿਹੜੀਆਂ ਕਿ ਪਿਛਲੇ ਸਾਲ ਆਪਾਂ ਕਾਫੀ ਸਮੇਂ ਤੋਂ ਇਹ ਦੱਸਦੇ ਆ ਰਹੇ ਸੀਗੇ ਕਿ ਉਹ ਬੰਦ ਕੀਤੀਆਂ ਗਈਆਂ ਹੈਗੀਆਂ ਜਾਂ ਹਾਲਟ ਕੀਤੀਆਂ ਗਈਆਂ ਹੈਗੀਆਂ ਕਿਉਂਕਿ ਟਰੱਕ ਵਿਕ ਨਹੀਂ ਸੀ ਰਹੇ ਬਿਕੋਜ਼ ਆਫ ਦਾ ਐਮਿਸ਼ਨ ਥਿੰਗ। ਸੋ ਇਸ ਵੇਲੇ ਆਸ ਕੀਤੀ ਜਾਂਦੀ ਹੈ ਕਿ ਜਿਹੜੀ ਉਹ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ, ਜੇ ਉਹ ਹੋਲਡ 'ਤੇ ਚਲੇ ਜਾਂਦੇ ਆ ਜਾਂ ਕੈਂਸਲ ਹੋ ਜਾਂਦੇ ਆ ਅਤੇ ਜਿਹੜੀ ਟਰੱਕਾਂ ਦੀ ਵਿਕਰੀ ਹੈਗੀ ਆ ਉਹ ਦੁਬਾਰਾ ਤੋਂ ਸ਼ੁਰੂ ਕਰਨ ਦੀ ਗੱਲ ਜਿਹੜੀ ਆ ਜਾਂ ਉਹ ਜਿਹੜੇ ਆ ਸੀਮਲੈਸਲੀ ਦੁਬਾਰਾ ਵਿਕਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਕਾਫੀ ਜਿਹੜਾ ਕਲੋਜ਼ਲੀ ਵਾਚ ਕੀਤਾ ਜਾ ਰਿਹਾ ਇਸ ਵੇਲੇ। ਕਈ ਨਿਊਜ਼ ਉੱਭਰ ਕੇ ਆ ਰਹੀਆਂ ਕਿ ਸ਼ਾਇਦ ਜਿਹੜੇ ਟੈਰਿਫ ਪ੍ਰਾਈਸ ਹੈਗੀ ਆ ਟਰੱਕ ਦੇ ਉੱਤੇ, ਕੋਈ $9500 ਦੀ ਟੈਰਿਫ ਪ੍ਰਾਈਸ ਜਿਹੜੀ ਆ ਉਹ ਵੱਧ ਸਕਦੀ ਹੈਗੀ ਆ। ਕਈ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਕੈਲੀਫੋਰਨੀਆ ਨੇ ਟਰਾਈ ਕੀਤੀਆਂ ਸੀਗੀਆਂ, ਜਿਵੇਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਡੀਲਰਸ ਹੈਗੇ ਆ ਉਹ ਕੁਛ ਪੈਨਲਟੀ ਦੇ ਕੇ ਤੇ ਟਰੱਕ ਵੇਚ ਸਕਦੇ ਹੈਗੇ ਆ। ਦੇਖੋ ਜਦੋਂ ਪੈਨਲਟੀ ਦੇ ਲਈ ਫਿਰ ਉਹਦਾ ਐਮਿਸ਼ਨ ਦਾ, ਫਿਰ ਉਹਦਾ ਪੋਲਿਊਸ਼ਨ ਦਾ ਤੇ ਰੌਲਾ ਉਹੀ ਰਹਿ ਗਿਆ ਨਾ। ਜੇ ਪੈਨਲਟੀ ਇਹਦਾ ਮਤਲਬ ਕਿ ਪੈਸਿਆਂ ਦੀ ਕਹਾਣੀ ਰਹਿ ਜਾਂਦੀ ਆ। ਸੋ ਐਨੀਵੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਤੇ ਮਤਲਬ ਇਹ ਵੀ ਪੋਲਿਊਟਡ ਚਲਾਈ ਜਾਓ, ਪੈਸੇ ਦੇਈ ਜਾਓ। ਹਾਂਜੀ ਹਾਂਜੀ। ਸੋ ਉਹਦੇ ਵਿੱਚ ਇੱਦਾਂ ਆ ਕਿ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਜ਼ੀਰੋ ਐਮਿਸ਼ਨ ਵਾਲੇ ਟਰੱਕ ਆ, ਤੁਸੀਂ ਇੰਨਾ ਇੱਕ ਟਰੱਕ ਵੇਚੋਗੇ ਤਾਂ ਉਹਦੇ ਬਦਲੇ ਤੁਸੀਂ ਦੂਜੇ ਜਿਹੜੇ ਡੀਜ਼ਲ ਵਾਲੇ ਟਰੱਕ ਇੰਨੇ ਵੇਚ ਸਕਦੇ ਹੈਗੇ ਆ। ਸੋ ਉਹਨੂੰ ਬੇਸਿਕਲੀ ਜੇ ਦੇਖੀਏ ਤੇ ਉਹ ਇੱਕ ਆਫਸੈਟ ਕਰਨਾ ਹੈ। ਹਾਂ, ਤੇ ਉਹਦੇ ਵਿੱਚ ਜਿਹੜੇ ਸੀਗੇ ਜਿਹੜੇ ਕ੍ਰੈਡਿਟਸ ਮਿਲਦੇ ਆ, ਜਿਹੜੇ ਤੁਸੀਂ ਜ਼ੀਰੋ ਐਮਿਸ਼ਨ ਟਰੱਕ ਵੇਚਦੇ ਆ ਉਹਦੇ ਕ੍ਰੈਡਿਟਸ ਮਿਲਦੇ ਆ। ਸੋ ਜਿਹੜੇ ਜ਼ੀਰੋ ਐਮਿਸ਼ਨ ਟਰੱਕ ਵੇਚਦੇ ਆ ਜਿੱਦਾਂ ਟੈਸਲਾ ਆ ਜਾਂ ਹੋਰ ਟਰੱਕ ਜਿਹੜੇ ਆਏ ਸੀਗੇ ਜ਼ੀਰੋ ਐਮਿਸ਼ਨ ਟਰੱਕ ਆਏ ਸੀਗੇ,
ਉਹਨਾਂ ਦੇ ਕੋਲ ਕ੍ਰੈਡਿਟਸ ਹੁੰਦੇ ਆ। ਸੋ ਉਹ ਵੀ ਜਿਹੜੀਆਂ ਮੈਨੂਫੈਕਚਰ ਕੰਪਨੀਆਂ ਹੈਗੀਆਂ ਦੂਜੇ ਟਰੱਕਾਂ ਦੀਆਂ ਲਾਈਕ ਫਰੇਟ ਲਾਈਨਰ, ਵਾਲਵੋ ਜਾਂ ਹੋਰ ਟਰੱਕ ਹੈਗੇ ਆ, ਸੋ ਉਹਨਾਂ ਨੂੰ ਉਹ ਵੀ ਆਪਸ਼ਨ ਦਿੱਤੀ ਜਾ ਰਹੀ ਸੀ ਕਿ ਤੁਸੀਂ ਜ਼ੀਰੋ ਮਿਸ਼ਨ ਟਰੱਕ ਵਾਲਿਆਂ ਕੋਲੋਂ ਕ੍ਰੈਡਿਟ ਪਰਚੇਜ਼ ਕਰ ਲਓ ਤੇ ਉਹ ਕ੍ਰੈਡਿਟ ਯੂਜ਼ ਕਰਕੇ ਆਪਣੇ ਟਰੱਕ ਵੇਚ ਸਕਦੇ ਆ। ਸੋ ਕਈ ਚੀਜ਼ਾਂ ਜਿਹੜੀਆਂ ਅਸੀਂ ਬੈਕ ਐਂਡ ਤੇ ਚੱਲ ਰਹੀਆਂ ਸੀਗੀਆਂ। ਸੋ ਪਰ ਆਸ ਕੀਤੀ ਜਾਂਦੀ ਹੈ ਕਿ ਜੇ ਆਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਲਾਗੂ ਹੋਣਗੀਆਂ ਤੇ ਈਜ਼ ਆਊਟ ਹੋਊਗਾ ਇਹਦੇ ਉੱਤੇ। ਰਾਜਕਰਨ, ਇਹਦੇ ਨਾਲ ਹੀ ਜਿਹੜੀ ਇੱਕ ਹੋਰ ਚੀਜ਼ ਜਿਹੜੀ ਇਸ ਵੇਲੇ ਅਸੀਂ ਦੇਖ ਰਹੇ ਹਾਂ ਇੰਡਸਟਰੀ ਦੇ ਵਿੱਚ ਕਾਲਸ ਆ ਰਹੀਆਂ ਰੋਜ਼, ਜਾਂ ਜੋ ਅਸੀਂ ਵਾਚ ਕਰਦੇ ਹਾਂ, ਕੰਪਨੀਜ਼ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਉੱਥੋਂ ਹੁਣ ਇਹ ਚੀਜ਼ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਕੰਪਨੀਜ਼ ਨੂੰ, ਜਿਹੜਾ ਆਪਾਂ ਬੜੇ ਚਿਰ ਤੋਂ ਕਹਿੰਦਾ ਆ ਰਹੇ ਸੀਗੇ ਕਿ ਕੰਪਨੀ ਨੂੰ ਕੰਪਲਾਇੰਟ ਹੋਣਾ ਜਿਹੜਾ ਆ ਉਹ ਮੇਰਾ ਖਿਆਲ ਹੋਰ ਵੀ ਜ਼ਿਆਦਾ ਲਾਜ਼ਮੀ ਹੋ ਗਿਆ ਇਸ ਵੇਲੇ। ਹੋਰ ਵੀ ਜ਼ਿਆਦਾ ਜ਼ਰੂਰਤ ਜਿਹੜੀ ਆ ਵੱਧ ਗਈ ਆ। ਜੇ ਤੁਸੀਂ ਕੰਪਲਾਇੰਟ ਨਹੀਂ ਹੈਗੇ ਜਾਂ ਤੁਸੀਂ ਕਿਸੇ ਵੀ ਪੱਖੋਂ ਤੁਸੀਂ ਨਾਨ ਕੰਪਲਾਇੰਟ ਹੈਗੇ ਆ, ਔਰ ਬੜੇ ਲੰਮੇ ਸਮੇਂ ਤੋਂ ਆਪਾਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜਿਹੜਾ ELD ਦਾ ਜਿਹੜਾ ਥੈਫਟ ਹੈਗਾ ਜਾਂ ELD ਦੇ ਨਾਲ ਛੇੜਛਾੜ ਜਿਹੜੀ ਹੈਗੀ ਉਹ ਫੈਡਰਲ ਕ੍ਰਾਈਮ ਹੈਗਾ ਆ। ਸੋ ਪਲੀਜ਼ ਇਹ ਚੀਜ਼ਾਂ ਆਪਾਂ ਬੜੇ ਚਿਰ ਤੋਂ ਕਹਿੰਦੇ ਆ ਰਹੇ ਹਾਂ। ਸੋ ਹੁਣ ਜੇ ਕੋਈ ਵੀ ELD ਦੀ ਛੇੜਖਾਨੀ ਕਰਦਾ ਹੈਗਾ, ਦੋਜ਼ ਥਿੰਗਸ ਕੈਨ ਗੋ ਅਗੇਂਸਟ ਕਿਸੇ ਵੀ ਕੰਪਨੀ ਓਨਰ ਦੇ, ਡਰਾਈਵਰ ਦੇ ਅਗੇਂਸਟ ਜਾ ਸਕਦੀਆਂ, ਬਹੁਤ ਬੁਰੀ ਤਰ੍ਹਾਂ ਮਤਲਬ ਅਸਰ ਪੈ ਸਕਦਾ। ਰਮਨ ਜੀ, ਇਹ ਤਾਂ ਹੁਣ ਨਜ਼ਰ ਆ ਹੀ ਰਿਹਾ, ਖਾਸ ਕਰਕੇ ਜੇ ਟਰੱਕਿੰਗ ਕੰਪਨੀ ਕਿਸੇ ਇਮੀਗ੍ਰੈਂਟ ਦੀ ਆ ਜਾਂ ਡਰਾਈਵਰ ਇਮੀਗ੍ਰੈਂਟ ਆ ਜਾਂ ਕੁਛ ਆ, ਫਿਰ ਤਾਂ ਉਹਨੂੰ ਮਾਈਕਰੋਸਕੋਪ ਦੇ ਅੰਦਰ ਇਦਾਂ ਲੈ ਕੇ ਆਉਂਦੇ। ਐਕਸੀਡੈਂਟ ਕਿਸੇ ਨੇ ਕੀਤਾ ਹੋਵੇ, ਮਾਲਕ ਵੀ ਜੇ ਇਮੀਗ੍ਰੈਂਟ ਹੋਵੇ, ਤਾਂ ਰੌਲਾ ਰੱਪਾ ਜਿਹੜਾ ਉਹ ਹੁਣ ਬਹੁਤ ਜ਼ਿਆਦਾ ਪੈਂਦਾ, ਕਿਉਂਕਿ ਇਹਨਾਂ ਨੇ ਇਸ ਮੁੱਦੇ ਨੂੰ ਇੰਨਾ ਕੁ ਜ਼ਿਆਦਾ ਪੋਲੀਟੀਸਾਈਜ਼ ਕਰ ਦਿੱਤਾ। ਇਮੀਗ੍ਰੈਂਟ ਹਰ ਇੱਕ ਪਾਸੇ ਉਹਨਾਂ ਦੇ ਬੈਡ ਜਿਹੜੇ ਉਹ ਸ਼ੋਅ ਕਰਨ ਵਾਲੀ ਗੱਲ ਜਿਹੜੀ ਉਹ ਬਣੀ ਪਈ ਆ। ਅੱਛਾ, ਓਵਰਆਲ ਇੰਡਸਟਰੀ 'ਚ ਰਮਨ ਜੀ, ਇਹ ਜਿਹੜੇ ਨਾਨ ਡੋਮਿਸਾਈਲ ਦਾ ਮਸਲਾ, ਇੰਗਲਿਸ਼ ਵਾਲਾ, ਇਹ ਸਖਤੀ ਆ, ਇਹਦਾ ਅਸਰ ਕੀ ਤੁਹਾਨੂੰ ਨਜ਼ਰ ਆ ਰਿਹਾ ਆ ਆਪਣੀਆਂ ਕੰਪਨੀਆਂ ਤੇ ਓਵਰਆਲ ਟਰੱਕਿੰਗ ਦੀਆਂ ਕੰਪਨੀਆਂ ਦੇ ਵਿੱਚ? ਕੀ ਚਰਚਾਵਾਂ ਨੇ, ਕਿੱਦਾਂ ਉਹ ਚੇਂਜ ਕਰ ਰਹੇ ਆ, ਜਿਹਦਾ ਕੰਪਲਾਇੰਟ ਦੀ ਗੱਲ ਕਰ ਰਹੇ ਆ ਰਹੇ ਲੀਹ ਦੇ ਉੱਤੇ? ਬਿਲਕੁਲ ਜੀ, ਆਉਣਾ ਪੈਣਾ ਆ। ਮਤਲਬ ਇਹਦੇ ਵਿੱਚ ਕੋਈ ਚੋਇਸ ਨਹੀਂ ਹੈਗੀ, ਕੋਈ ਐਕਸਕਿਊਜ਼ ਨਹੀਂ ਹੈਗਾ। ਸਾਰਿਆਂ ਨਾਲੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਸਟੇਟ ਸਾਡੀ ਕੈਲੀਫੋਰਨੀਆ ਹੈਗੀ ਹੈ ਜੀ, DMV ਹੈਗੀ ਆ, ਇਹਨਾਂ ਨੂੰ ਮੁਤਾਬਕ, ਇਹਨਾਂ ਨੂੰ ਮੁੱਖ ਰੱਖ ਕੇ ਇੱਕ ਗੱਲ ਕਹੂੰਗਾ ਕਿ ਪਿਛਲੇ 60 ਦਿਨਾਂ ਦੇ ਵਿੱਚ ਤੁਸੀਂ ਕੋਈ ਪਲਾਨ ਨਹੀਂ ਦਿੱਤਾ ਹੈਗਾ ਨਾਨ ਡੋਮਿਸਾਈਲ CDL ਦਾ। ਤੁਸੀਂ ਸਿਰਫ ਉਹਦੀ 60 ਦਿਨਾਂ ਦੀ ਕਰਤੀ ਕਿ ਅਸੀਂ 60 ਦਿਨਾਂ ਬਾਅਦ ਕੈਂਸਲ ਕਰਨੇ ਹੈਗੇ। ਉਹਨਾਂ ਨੇ ਕੋਈ ਪਲਾਨ ਨਹੀਂ ਦਿੱਤਾ ਹੈਗਾ ਤੇ ਆਉਣ ਵਾਲੇ 60 ਦਿਨਾਂ ਦੇ ਵਿੱਚ ਫਿਰ ਕੋਈ ਪਲਾਨ ਨਹੀਂ ਹੈਗਾ। ਸੋ ਆਉਣ ਵਾਲੇ 60 ਦਿਨਾਂ ਤੋਂ ਬਾਅਦ ਮਤਲਬ ਸਿੰਪਲੀ ਉਹਨਾਂ ਨੇ ਕੈਂਸਲ ਕਰਨ ਦੀ ਗੱਲ ਕੀਤੀ ਆ। ਪਰ ਇੱਥੇ DMV ਨੂੰ ਚਾਹੀਦਾ ਕਿ ਕੋਈ ਨਾ ਕੋਈ ਪਲਾਨ ਦੇਣ, ਕੋਈ ਨਾ ਕੋਈ ਉਹਦਾ ਹੱਲ ਦੇਣ ਕਿ ਓਕੇ ਠੀਕ ਆ ਜੀ, ਇਹ ਲਾਇਸੈਂਸ ਸਾਡੇ ਕੋਲ ਗਲਤ ਇਸ਼ੂ ਹੋ ਗਏ ਆ, ਜਾਂ ਅਸੀਂ ਇਹਨਾਂ ਦੇ ਰੀਟੈਸਟ ਦੁਆਰਾ ਕਰਾਂਗੇ, ਸਾਰਾ ਕੁਝ ਦੁਆਰਾ ਕਰਕੇ ਦੁਆਰਾ ਰੀਇਸ਼ੂ ਕਰਾਂਗੇ ਪ੍ਰੋਪਰ ਢੰਗ ਦੇ ਨਾਲ, ਪ੍ਰੋਪਰ ਪੇਪਰਸ ਦੇ। ਗਲਤ ਤਰੀਕਾਂ ਲਿਖਦੀਆਂ ਵੀ ਤਰੀਕਾ ਸਹੀ ਕਰਕੇ ਦੇਵਾਂਗੇ, ਕੁਝ ਕਰਾਂਗੇ, ਦੱਸਦੇ ਨਹੀਂ। ਦੇਖੋ ਹੁਣ ਗੱਲ ਇਦਾਂ ਨਾ ਕਿ ਹੁਣ ਰਾਜਕਰਨ ਜਿਹੜੀ ਪ੍ਰੋਬਲਮ ਆ ਉਹ ਠੀਕ ਆ, 60 ਡੇ ਦੀ ਐਕਸਟੈਂਸ਼ਨ ਦੇ ਦਿੱਤੀ, ਪਰ ਉਹਦਾ ਮਤਲਬ ਇਹ ਆ ਕਿ ਤੁਸੀਂ ਪਬਲਿਕ ਨੂੰ ਫਿਰ ਲਿੰਬੋ ਦੇ ਵਿੱਚ ਛੱਡ ਦਿੱਤਾ, ਪਬਲਿਕ ਨੂੰ ਫਿਰ ਲਟਕਦਾ ਛੱਡ ਦਿੱਤਾ, ਕੋਈ ਉਹਦਾ ਹੱਲ ਨਹੀਂ ਦਿੱਤਾ ਹੈਗਾ, ਕੋਈ ਉਹਦਾ ਮਤਲਬ ਕਿ ਉਹਦਾ ਹੱਲ ਨਹੀਂ ਕੱਢਿਆ ਹੈਗਾ, ਉਹਨੂੰ ਸਿਰਫ ਲਟਕਦਾ ਫਿਰ 60 ਦਿਨਾਂ ਲਈ ਫਿਰ ਉੱਦਾਂ ਹੀ ਲਟਕਾ ਦਿੱਤਾ ਹੈਗਾ। ਸੋ ਉਹਦੇ ਵਿੱਚ ਜੇ ਹੁਣ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਕਿ ਜੇ ਲਾਇਸੈਂਸ ਦੁਆਰਾ ਰੀਇਸ਼ੂ ਕਰਨਾ ਹੈਗਾ ਜਾਂ ਕੁਛ ਵੀ ਕਰਨਾ ਹੈਗਾ, ਤੇ ਜਿਹੜੇ ਪੇਪਰਸ ਉਹ ਡਿਮਾਂਡ ਕਰ ਰਹੇ ਹੈਗੇ ਆ, ਪੇਪਰਸ ਜਿਹੜੇ ਕਹਿ ਰਹੇ ਹੈਗੇ ਆ ਕਿ ਫੈਡਰਲ ਕਾਨੂੰਨ ਮੰਗਦਾ ਹੈਗਾ ਉਹ ਪੇਪਰ ਮੇਰੇ ਖਿਆਲ ਦੇ ਵਿੱਚ ਤਾਂ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਣੇ। ਸੋ ਅਲਟੀਮੇਟਲੀ ਜਿਹੜੀ ਚੀਜ਼ ਹੈਗੀ ਆ ਉਹ ਕਿਸੇ ਪਾਸੇ ਨੂੰ ਨਹੀਂ ਜਾ ਰਹੀ ਹੈਗੀ। ਸੋ DMV ਵੱਲੋਂ ਕੋਈ ਕਲੀਅਰ ਪੈਥ ਨਹੀਂ ਦਿੱਤਾ ਗਿਆ। ਠੀਕ ਹੈ, ਫੈਡਰਲ ਉਹਨਾਂ ਨੂੰ ਕੰਪਲਾਇੰਟ ਹੋਣ ਲਈ ਕਹਿ ਰਿਹਾ ਹੈਗਾ, ਪਰ ਉਹਨਾਂ ਦੇ ਵੱਲੋਂ ਇਹਦੇ ਲਈ ਕੀ ਕੀਤਾ ਜਾ ਰਿਹਾ ਹੈਗਾ, ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੈਗੀ। ਦੂਜੀ ਗੱਲ ਆ ਗਈ ਆਪਣੀ ਜਿਹੜੀ ਪਬਲਿਕ ਦੀ ਹੈਗੀ, ਜਿਹੜੀ ਕਮਿਊਨਿਟੀ ਦੇ ਵਿੱਚ ਕੀ ਚੱਲ ਰਿਹਾ ਹੈਗਾ। ਕਮਿਊਨਿਟੀ ਦੇ ਵਿੱਚ ਰਾਜਕਰਨ ਜਿਹੜਾ ਇਸ ਵੇਲੇ ਮਾਹੌਲ ਚੱਲ ਰਿਹਾ ਹੈਗਾ ਉਹ ਇਹ ਹੈਗਾ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਹੈਗੇ ਆ, ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੇ ਸ਼ਿਪਰ ਹੈਗੇ ਆ ਉਹਨਾਂ ਨੂੰ ਲੋਡ ਕਰਨ ਤੋਂ ਮਨਾ ਕਰ ਰਹੇ, ਵੇਅਰ ਹਾਊਸ ਜਿਹੜੇ ਆ, ਜਿਹੜੀਆਂ ਬ੍ਰੋਕਰਸ ਹੈਗੇ ਆ ਉਹ ਨਾਨ ਡੋਮਿਸਾਈਲ ਨੂੰ ਲੋਡ ਦੇਣ ਤੋਂ ਮਨਾ ਕਰ ਰਿਹਾ ਹੈਗਾ। USPS ਨੇ ਵੀ ਲੈ ਲਿਆ ਫੈਸਲਾ, USPS ਨੇ ਵੀ, ਹਾਂਜੀ ਬਿਲਕੁਲ, ਆਪਣੇ ਜਿਹੜਾ ਹਬ ਗਰੁੱਪ ਆ ਉਹਨਾਂ ਨੇ ਕਾਫੀ ਦੇਰ ਦੇ ਬੰਦੇ ਜਿਹੜੇ ਆ ਨਾਨ ਡੋਮਿਸਾਈਲ ਉਹ ਲੈਟ ਗੋ ਕਰਤੇ ਹੈਗੇ ਆ, JB Hunt ਨੇ ਲੈਟ ਗੋ ਕਰਤੇ ਹੈਗੇ। ਮੇਜਰ ਕੰਪਨੀਆਂ ਜਿਹੜੀਆਂ ਇਹ ਨਾਨ ਡੋਮਿਸਾਈਲ ਯੂਜ਼ ਕਰ ਰਹੀਆਂ ਸੀਗੀਆਂ ਉਹਨਾਂ ਸਾਰਿਆਂ ਨੇ ਉਹ ਬੰਦੇ ਜਿਹੜੇ ਆ ਉਹ ਲੈਟ ਗੋ ਕਰਤੇ ਹੈਗੇ। ਸੋ ਇਹ ਚੀਜ਼ ਜਿਹੜੀ ਆ ਇਹ ਸਾਹਮਣੇ ਆ ਰਹੀ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਆ ਉਹਨੂੰ ਬੇਸਿਕਲੀ ਚਾਹੇ ਤੁਹਾਡੇ ਕੋਲ ਲਾਇਸੈਂਸ ਹੈਗਾ ਵੀ ਆ,
ਲੇਕਿਨ ਤੁਹਾਨੂੰ ਜੇ ਕੰਮ ਨਹੀਂ ਮਿਲਣਾ ਉਹਦੇ ਉੱਤੇ, ਤੁਹਾਨੂੰ ਜੇ ਲੋਡ ਨਹੀਂ ਕਰਨਾ ਕਿਸੇ ਨੇ, ਤੁਹਾਨੂੰ ਲੋਡ ਬ੍ਰੋਕਰ ਨੇ ਨਹੀਂ ਦੇਣਾ, ਦੈਨ ਵਟ ਇਜ਼ ਦ ਫਨ ਆਫ ਹੈਵਿੰਗ ਦੈਟ ਲਾਇਸੈਂਸ। ਠੀਕ ਹੈ ਨਾ। ਐਟ ਦਾ ਐਂਡ ਆਫ ਦਾ ਡੇ ਜੇ ਆਪਾਂ ਗੱਲ ਕਰੀਏ ਤੇ ਉਹਦਾ ਆਪਾਂ ਨੂੰ ਬੈਨੀਫਿਟ ਕੀ ਆ, ਕੀ ਮਤਲਬ ਹੈ ਉਸ ਲਾਇਸੈਂਸ ਦਾ ਫਿਰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜਾ ਆ ਇਹਦੇ ਨਾਲ ਓਵਰਆਲ ਇਹ ਕਹਿ ਸਕਦੇ ਹਾਂ ਰਮਨ ਜੀ ਵੀ ਸੂਬੇ ਦੀ ਤੇ ਫੈਡਰਲ ਦੀ ਲੜਾਈ ਦੇ ਵਿੱਚ ਇਹ ਵਿਚਾਰੇ ਪਿਸ ਗਏ। ਬਿਲਕੁਲ, ਦੇਖੋ ਸਕੇਪ ਗੋਟ ਆ। ਬਾਕੀ ਜਦੋਂ ਗੱਲ ਆਉਂਦੀ ਨਾ ਇਮੀਗ੍ਰੈਂਟ ਦੀ, ਤੇ ਕੋਈ ਵੀ ਇਸ ਕੰਟਰੀ ਦੇ ਵਿੱਚ ਸਵਾਏ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨਸ ਹੈਗੇ ਆ, ਉਸ ਤੋਂ ਬਿਨਾਂ ਸਾਰੇ ਇਮੀਗ੍ਰੈਂਟ ਆ। ਕੋਈ ਇੱਥੇ ਚਾਹੇ ਕੋਈ 200 ਸਾਲ ਪਹਿਲਾਂ ਆਇਆ ਤੇ ਚਾਹੇ ਕੋਈ 2 ਸਾਲ ਪਹਿਲਾਂ ਆਇਆ, ਕਿਸੇ ਦੀ ਇੱਕ ਪੁਸ਼ਤਾ ਆ, ਕਿਸੇ ਦੀ 2 ਆ, ਕਿਸੇ ਦੀਆਂ 3 ਪੁਸ਼ਤਾਂ ਆ, ਸਾਰੇ ਇਮੀਗ੍ਰੈਂਟ ਹੀ ਆ। ਇੱਥੇ ਕੋਈ ਵੀ ਇੱਥੇ ਪਰਮਾਨੈਂਟ ਬੰਦਾ ਇੱਥੋਂ ਦਾ ਬਸ਼ਿੰਦਾ ਨਹੀਂ ਹੈਗਾ ਐਕਸੈਪਟ ਨੇਟਿਵ ਅਮਰੀਕਨਸ। ਫੀਲ ਲੈ ਲੈਂਦੇ ਆ ਨਾ ਠੀਕ ਹੈ ਨਾ। ਸੋ ਅਸੀਂ ਐਵੇਂ ਫੀਲ ਲੈ ਲੈਂਦੇ ਆ। ਅਸੀਂ ਵੀ ਇੱਥੇ ਇਮੀਗ੍ਰੈਂਟਸ ਦੇ ਖਿਲਾਫ, ਇਮੀਗ੍ਰੈਂਟ ਤਾਂ ਸਾਰੇ ਹੀ ਆ, ਕੋਈ ਵੀ ਆਪਣੇ ਆਪ ਨੂੰ ਉਹ ਵਾਲੇ ਫੀਲ ਲੈ ਲੈਂਦੇ ਆ ਨਾ ਜਿਹੜੇ ਇਮੀਗ੍ਰੈਂਟ ਆਏ ਆ ਵੀ ਨਹੀਂ ਇਹ ਸਾਡਾ ਹੀ ਆ ਹੁਣ ਸਾਰਾ ਕੁਝ, ਵੀ ਦੂਜਿਆਂ ਨੂੰ ਨਹੀਂ ਆਉਣ ਦੇਣਾ ਆਪਾਂ। ਇਹ ਇਦਾਂ ਜਿਹੜਾ ਉਹ ਚੱਲ ਜਾਂਦਾ ਆ ਮਾਹੌਲ। ਪਰ ਇਹ ਆ ਵੀ ਓਵਰਆਲ ਕੈਲੀਫੋਰਨੀਆ ਦੇ ਜਿਹੜੇ DMV ਦਾ ਜਿਹੜਾ ਕੰਮ ਆ ਉਹ ਬੜਾ ਨਖੇਦੀ ਵਾਲਾ ਰਿਹਾ ਆ। ਉਹਨਾਂ ਚਲੋ ਸੁਣਦੇ ਵੀ ਹੋਣਗੇ ਪਰ ਦੇ ਨੋ ਇਟ ਇਨਸਾਈਡ ਵੀ ਤੁਹਾਡੀਆਂ ਗਲਤੀਆਂ ਕਰਕੇ ਇਹਨਾਂ ਸਾਰੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਦੇਖੋ ਆਪਣਾ ਰੋਜੀ ਰੋਟੀ ਸਾਰਾ ਕੁਝ ਆਪਣਾ ਬਿਜ਼ਨਸ ਆਪਣੀ ਜਿਹੜਾ ਜ਼ਿੰਦਗੀ ਉਸ ਚੀਜ਼ ਦੇ ਇਰਦ ਗਿਰਦ ਜਿਹੜੀ ਉਹ ਘੁਮਾ ਲਈ ਚਲਾ ਲਈ, ਤੇ ਉਹ ਹੁਣ ਉਹਨਾਂ ਨੂੰ ਅਚਾਨਕ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿੱਚ ਦੋ ਤਾਂ ਫਿਰ ਅਗਲੇ ਡਿੱਗਣਗੇ ਹੀ ਨਾ। ਫਿਰ ਉਹ ਸਮੱਸਿਆ ਉਹਨਾਂ ਦੇ ਲਈ ਉਹੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਕੋਈ ਟ੍ਰਾਂਜੀਸ਼ਨ ਟਾਈਮ ਨਹੀਂ, ਕੋਈ ਇੱਦਾਂ ਦਾ ਪਤਾ ਨਹੀਂ। ਉਹ ਲੜਾਈ ਜਿਹੜੀ ਆ ਪੋਲੀਟੀਕਲ ਉਹਦੇ ਵਿੱਚ ਇਹ ਜਿਹੜੇ ਪਿਆਦਾ ਆ ਉਹ ਬਣ ਗਏ ਆ। ਉਹ ਇੱਕ ਦੂਜੇ ਨੂੰ ਕਰੀ ਜਾਂਦੇ ਆ, ਤਿੜਾਂ ਦੇਈ ਜਾਂਦੇ ਆ। ਉਧਰ ਉਹਨੇ $160 ਮਿਲੀਅਨ ਬੰਦ ਕਰਤਾ, ਇਧਰ ਕਹਿੰਦੇ ਨਹੀਂ ਜੀ ਉਹਨਾਂ ਨੇ ਇਦਾਂ ਕਿਹਾ ਸੀ, ਅਸੀਂ ਤਾਂ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ। ਸੋ ਇੱਕ ਦੂਜੇ ਦੇ ਉੱਤੇ ਤੋਹਮਤ ਜ਼ਰੂਰ ਕਰ ਰਹੇ ਆ। ਇਹਨਾਂ ਦੇ ਲਈ ਕੀ ਹੋਣਾ ਆ, ਕਿਵੇਂ ਹੋਣਾ ਆ, ਉਹਦਾ ਕਿਸੇ ਨੂੰ ਕੋਈ ਜਿਹੜਾ ਬਾੜਾ ਧਿਆਨ ਨਹੀਂ ਹੈ। ਦੇਖੋ ਇਹ ਤਾਂ ਰਾਜਕਰਨ ਜਿਹੜੀਆਂ ਸਰਕਾਰਾਂ ਆ, ਜਿਹੜੀਆਂ ਚਾਹੇ ਉਹ ਸਟੇਟ ਆ, ਚਾਹੇ ਫੈਡਰਲ ਆ, ਚਾਹੇ ਗਵਰਨਮੈਂਟ ਏਜੰਸੀਜ਼ ਆ, ਕੁਛ ਵੀ ਆ, ਉਹਨਾਂ ਦਾ ਕੰਮ ਇਵੇਂ ਚੱਲਦਾ ਰਹਿਣਾ ਹੈਗਾ। ਉਹਨਾਂ ਦਾ ਉਹ ਕਹਿੰਦੇ ਨਾ ਉਹਨਾਂ ਦਾ ਧੱਕਾ ਚੱਲਦਾ ਹੈਗਾ, ਉਹ ਚਲਾਈ ਜਾਂਦੇ ਹੈਗੇ, ਕੋਈ ਕਿਸੇ ਦੇ ਤੋਹਮਤ ਲਾਈ ਜਾਂਦਾ। ਪਰ ਇਹ ਸਾਡੀ ਜਿਹੜੀ ਇੰਡਸਟਰੀ ਹੈਗੀ, ਜਿਹੜੀ ਕਮਿਊਨਿਟੀ ਹੈਗੀ ਆ, ਉਹਨੂੰ ਇਹ ਅੰਡਰਸਟੈਂਡ ਕਰਨਾ ਪੈਣਾ ਵੀ ਇਹਦੇ ਵਿੱਚ ਤੁਸੀਂ ਰਹਿਣਾ ਆ ਜਾਂ ਤੁਸੀਂ ਇਹਦੇ ਵਿੱਚ ਨਹੀਂ ਰਹਿਣਾ ਹੈਗਾ। ਜੇ ਇਹਦੇ ਵਿੱਚ ਇੱਦਾਂ ਦੀਆਂ ਔਕੜਾਂ ਅੜਚਣਾਂ ਆ ਰਹੀਆਂ ਹੈਗੀਆਂ, ਦੈਨ ਤੁਸੀਂ ਕੋਈ ਹੋਰ ਰਸਤਾ ਦੇਖ ਸਕਦੇ ਹੈਗੇ ਆ, ਕੋਈ ਹੋਰ ਕੰਮ ਦੇਖ ਸਕਦੇ ਹੈਗੇ ਆ, ਕੋਈ ਹੋਰ ਆਪਣੀ ਪੜ੍ਹਾਈ ਕਰ ਸਕਦੇ ਹੈਗੇ ਆ, ਕੋਈ ਹੋਰ ਟੈਲੈਂਟ ਜਿਹੜਾ ਉਹ ਐਕਵਾਇਰ ਕਰ ਸਕਦੇ ਹੈਗੇ ਆ। ਤੁਸੀਂ ਬਹੁਤ ਕੁਝ ਹੈਗਾ ਇਸ ਕੰਟਰੀ ਦੇ ਵਿੱਚ ਜਿਹੜਾ ਹੋਰ ਕਰ ਸਕਦੇ ਹੈਗੇ ਆ। ਇਹਦੇ ਵਿੱਚ ਆਪਣੇ ਬ੍ਰੇਨ ਦੇ ਵਿੱਚ ਇਹ ਚੀਜ਼ਾਂ ਨਵੀਆਂ ਜਿਹੜੀਆਂ ਉਹ ਐਡ ਤੁਹਾਨੂੰ ਕਰਨੀਆਂ ਪੈਣੀਆਂ ਵੀ ਇਹੀ ਇਕੱਲੀ ਲਾਈਫ ਨਹੀਂ, ਵੀ ਇਸ ਤੋਂ ਇਲਾਵਾ ਵੀ ਆ। ਸੋ ਥੋੜਾ ਬਹੁਤਾ ਚੇਂਜਸ ਜਿਹੜੇ ਉਹ ਲਿਆਉਣੇ ਹੀ ਜਿਹੜੇ ਉਹ ਪੈਣੇ ਆ, ਦੇਖਣਾ ਹੀ ਜਿਹੜਾ ਉਹ ਪੈਣਾ ਆ। ਕਾਲਰ ਵੀ ਜੁੜ ਰਹੇ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਉਸ ਤੋਂ ਪਹਿਲਾਂ ਆਪਣੇ ਨਾਲ ਨਿਰਮਲ ਮਾਨ ਜੀ ਜਿਹੜੇ ਆ ਉਹ ਜੁੜ ਚੁੱਕੇ ਆ। ਆਪਾਂ ਉਹਨਾਂ ਦੇ ਨਾਲ ਗੱਲ ਕਰਕੇ ਤੇ ਫਿਰ ਆਪਾਂ ਕਾਲਰਸ ਦੇ ਵੱਲ ਨੂੰ ਜਿਹੜਾ ਉਹ ਵੱਧਦੇ ਆ। ਨਿਰਮਲ ਮਾਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਰਮਨ ਢਿੱਲੋਂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨਿਰਮਲ ਮਾਨ ਜੀ, ਕੱਲ ਜਿਹੜੇ ਰਾਸ਼ਟਰਪਤੀ ਟਰੰਪ ਦਾ ਇੱਕ ਬਿਆਨ ਸੀਗਾ ਰੀਅਲ estate ਨੂੰ ਲੈ ਕੇ ਵੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ, ਕਿਉਂਕਿ ਇਕਨੋਮਿਕਲੀ ਸਾਰੀਆਂ ਚੀਜ਼ਾਂ ਜੁੜੀਆਂ ਆ। ਫੈਡ ਦੇ ਚੇਅਰ ਦਾ ਵੀ ਤਕਰੀਬਨ ਚੇਂਜ ਇਸ ਸਾਲ ਦੇ ਵਿੱਚ ਚੇਂਜ ਜਿਹੜਾ ਹੋ ਜਾਣਾ ਹੈ ਇੰਟਰਸਟ ਰੇਟ ਨੂੰ ਲੈ ਕੇ। ਉਹ ਕਹਿੰਦੇ ਵੀ ਘਰਾਂ ਦੇ ਲਈ ਜਿਹੜੇ ਘਰ ਹੁੰਦੇ ਆ ਉਹ ਲੋਕਾਂ ਦੇ ਰਹਿਣ ਲਈ ਹੁੰਦੇ ਆ, ਕਾਰਪੋਰੇਸ਼ਨ ਦੇ ਲਈ ਨਹੀਂ ਹੁੰਦੇ। ਬੈਨ ਕਰਾਂਗੇ ਕਹਿੰਦੇ ਵੀ ਜਿਹੜੇ ਵੱਡੇ ਇਨਵੈਸਟਰਸ ਆ ਉਹਨਾਂ ਨੂੰ ਘਰ ਜਿਹੜੇ ਉਹ ਬਾਏ ਕਰਨ ਤੋਂ। ਇਹ ਸਾਰੀਆਂ ਚੀਜ਼ਾਂ ਤੋਂ ਇਕਨੋਮਿਕ ਆਊਟਲੁੱਕ ਦਾ ਆਪਾਂ ਕੀ ਅੰਦਾਜ਼ਾ ਜਿਹੜਾ ਲਾਉਂਦੇ ਆ? ਤੁਹਾਡੀ ਇੰਡਸਟਰੀ ਇਸ ਨੂੰ ਕਿਸ ਤਰੀਕੇ ਨਾਲ ਦੇਖਦੀ? ਜੀ ਬਿਲਕੁਲ, ਜੇ ਕਰਦੇ ਨੇ ਤੇ ਬਿਲਕੁਲ ਇਹ ਬਹੁਤ ਵਧੀਆ ਕਦਮ ਹੋਏਗਾ। ਪਰ ਅਨਫੋਰਚੂਨੇਟਲੀ ਪ੍ਰੋਬਲਮ ਇਹ ਹੈ ਰਾਜਕਰਨ ਕਿ ਜਿਹੜਾ ਲਾਸਟ ਟਾਈਮ ਇਹਨਾਂ ਨੇ ਉਹ ਇੱਕ ਤਰ੍ਹਾਂ ਦੀ ਮਾਰਕੀਟ ਬਲੌਕ ਕੀਤੀ ਸੀ ਕਿ ਸੁਪਰਫਿਸ਼ਲੀ ਰੇਟ ਇਹਨੇ ਡ੍ਰੌਪ ਕਰਤੇ ਹਨ, ਔਰ ਜਿਹੜੇ ਲੋਕੀ ਇਸ ਟਾਈਮ 2 ਜਾਂ 3% ਰੇਟ ਤੇ ਬੈਠੇ ਨੇ ਉਹਨਾਂ ਨੇ ਘਰ ਤੇ ਕਦੇ ਵੀ ਨਹੀਂ ਵੇਚਣੇ। ਉਹਦੇ ਕਰਕੇ ਜਿਹੜੀ ਡਿਮਾਂਡ ਹੈ ਟੋਟਲੀ ਉਹ ਸਾਰੀ ਬਿਲਡਰ ਦੇ ਸਿਰ ਦੇ ਉੱਤੇ ਆ ਗਈ ਹੈ। ਤੇ ਫਿਰ ਆਪਾਂ ਦੇਖਿਆ ਕਿ ਡਿਸਪਾਈਟ ਜੇ ਇੰਟਰਸਟ ਰੇਟ ਇੰਨੇ ਹਾਈ ਵੀ ਗਏ ਨੇ ਤੇ ਘਰਾਂ ਦੀ ਕੀਮਤਾਂ ਫਿਰ ਵੀ ਨਹੀਂ ਘਟਦੀਆਂ ਪਈਆਂ। ਚੰਗੀ ਗੱਲ ਅੱਗੇ ਤੋਂ ਇਦਾਂ ਕਰ ਦੇਣ, ਪਰ ਜਿਹੜਾ ਪੁਰਾਣਾ ਬੈਕਲੌਗ ਜਿਹੜਾ ਇਹਨਾਂ ਫਸਿਆ ਹੋਇਆ, ਆਈ ਥਿੰਕ ਕਿ ਉਹਨੂੰ ਅਜੇ ਕਲੀਅਰ ਕਰਨ ਨੂੰ ਅਜੇ 15 ਤੋਂ 20 ਸਾਲ ਲੱਗ ਜਾਣੇ ਨੇ। ਬਿਕੋਜ਼ ਜਿੰਨਾ ਚਿਰ ਉਹਦੇ ਲੋਨ ਨੇ ਐਕਸਪਾਇਰ ਨਹੀਂ ਹੋਣੇ ਪੁਰਾਣੇ, ਉਹਨਾਂ ਚਿਰ ਮਾਰਕੀਟ ਜਿਹੜੀ ਈਜ਼ ਅਪ ਨਹੀਂ ਹੋਣੀ।
ਸੋ ਬਟ ਇਨ ਜਨਰਲ ਜੇ ਗੱਲ ਕਰੀਏ ਹੁਣ ਇਹਦੇ ਵਾਸਤੇ ਮੈਂ ਕਿਹਾ ਹਰਜੋਤ ਭਾਜੀ ਮੇਰਾ ਥੋੜਾ ਸਾਥ ਦੇਣਗੇ ਇਹਦੇ 'ਚ ਕਿ ਹੁਣ ਜਿੱਦਾਂ ਇੰਸ਼ੋਰੈਂਸ ਦਾ ਪ੍ਰੋਬਲਮ ਆਉਣ ਵਾਲੀ ਆਉਣ ਟਾਈਮ ਦੇ ਵਿੱਚ ਇਹ ਨਵੇਂ ਕਿਆਫੇ ਲੱਗਦੇ ਨੇ ਕਿ ਪਿਛਲੇ 20 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ER ਦੇ ਵਿੱਚ ਸਟ੍ਰੈਸ ਨਹੀਂ ਪੈਣਾ ਜਿੰਨਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪੈਣਾ। ਤੇ ਡੈਟ ਜਿਹੜਾ ਖਾਸ ਕਰਕੇ ਮੈਡੀਕਲ ਡੈਟ ਹੈ ਇੱਕ ਤਰ੍ਹਾਂ ਦਾ ਉਹ ਖਤਮ ਹੀ ਹੋ ਗਿਆ ਸੀ, ਉਹ ਦੁਬਾਰਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਜੇ ਆਪਾਂ ਕ੍ਰੈਡਿਟ ਕਾਰਡ ਦੀ ਡੈਟ ਕਰੀਏ ਮੈਂ ਕਿਹਾ ਹਰਜੋਤ ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਕਿ ਆਉਣ ਵਾਲੇ ਟਾਈਮ 'ਚ ਮੈਡੀਕਲ ਜਿਹੜਾ ਡੈਟ ਹੈ ਜਿਹੜੀ ਇੰਸ਼ੋਰੈਂਸ ਹੈ ਉਹਦੇ 'ਚ ਇਨਰੋਲਮੈਂਟ ਘਟੀ ਹੈ, ਉਹਦੇ ਬਾਰੇ? ਬਿਲਕੁਲ ਉਹਦੇ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਕਈਆਂ ਦਾ ਪ੍ਰੀਮੀਅਮ $400-500 ਸੀ 3-3000 ਤਾਈਂ ਹੋ ਗਿਆ ਪਰਿਵਾਰ ਦਾ। ਸੋ ਉਹ ਕੈਂਸਲ ਵੀ ਕਰਾ ਰਹੇ ਆ ਕਿ ਉਹ ਅਫੋਰਡ ਨਹੀਂ ਕਰ ਸਕਦੇ। ਹੁਣ ਪ੍ਰੋਬਲਮ ਇਹ ਆ ਵੀ ਕਾਂਗਰਸ ਕੁਛ ਕਰ ਨਹੀਂ ਸਕੀ। ਹੁਣ ਦੁਬਾਰਾ ਕੀ ਫੇਰ ਦੇਖੋ ਸ਼ਾਇਦ ਹੁਣ ਜਦੋਂ ਸੈਸ਼ਨ ਸ਼ੁਰੂ ਹੋਣਾ ਆ ਕੋਸ਼ਿਸ਼ ਕਰਨ। ਟਰੰਪ ਹੋਣੀ ਵੀ ਕਹਿ ਰਹੇ ਆ ਵੀ ਕੰਸਰਨ ਤਾਂ ਹੈਗਾ ਕਿਉਂਕਿ ਉਹਨਾਂ ਦਾ ਮੇਨ ਕੰਸਰਨ ਇਹ ਆ ਵੀ ਜਿਹੜੀ ਇਸ ਸਾਲ ਦੀ ਇਲੈਕਸ਼ਨ ਆ ਕਾਂਗਰਸ ਦੀ ਜੇ ਉਹਦੇ 'ਚ ਮੈਜੋਰਟੀ ਲੂਜ਼ ਕਰ ਗਿਆ ਤਾਂ ਫਿਰ ਉਹਨਾਂ ਦੇ ਕੁਛ ਨਹੀਂ ਹੋਣਾ, ਫਿਰ ਆਹ 2 ਸਾਲ ਹੀ ਹੋਣਾ ਆ। ਤੇ ਕੁਛ ਨਾ ਕੁਛ ਹੋਣਾ ਚਾਹੀਦਾ ਪਰ ਇਹ ਇੱਕ ਵੱਡਾ ਕਾਰਨ ਹੈਗਾ। ਦੂਜਾ ਜਿਹੜੀਆਂ ਪ੍ਰੋਪਰਟੀਜ਼ ਦੀ ਇੰਸ਼ੋਰੈਂਸ ਆ ਉਹਨਾਂ ਤੇ ਵੀ ਕਾਫੀ ਵੱਡਾ ਅਸਰ ਆ ਕਿਉਂਕਿ ਅੱਗਾਂ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਬਹੁਤ ਬੁਰਾ ਹਾਲ ਆ। ਈਵਨ ਹੋਰ ਸਟੇਟਾਂ ਵੀ ਜਿਹੜੀਆਂ ਟੈਕਸਸ, ਫਲੋਰੀਡਾ ਉਹਨਾਂ 'ਚ ਵੀ ਜਿਹੜੀ ਹੋਮ ਓਨਰਸ ਇੰਸ਼ੋਰੈਂਸ, ਪ੍ਰੋਪਰਟੀ ਇੰਸ਼ੋਰੈਂਸ ਉਹਦਾ ਵੀ ਬਹੁਤ ਬੁਰਾ ਹਾਲ ਆ। ਜਿੱਦਾਂ ਟਰੱਕਾਂ ਦੀ ਇੰਸ਼ੋਰੈਂਸ ਦਾ ਕਾਫੀ ਜ਼ਿਆਦਾ ਜਿਹੜਾ ਬੁਰਾ ਹਾਲ ਆ। ਸੋ ਇਹ ਨਿਰਮਲ ਮਾਨ ਜੀ ਵੀ ਇਹ ਜਿਹੜਾ ਅਣਕਿਆਸਿਆ ਜਿਹਾ ਹੁਣ ਜਿਹੜਾ ਡੈਟ ਫਿਰ ਲੋਕਾਂ ਦੇ ਉੱਤੇ ਬਣ ਜਾਣਾ, ਜਿੱਦਾਂ ਮੈਡੀਕਲ ਐਮਰਜੈਂਸੀ ਕਈ ਵਾਰੀ ਬਹੁਤ ਲੋਕਾਂ ਦੇ ਲਈ ਬੈਂਕਰਪਸੀ ਦਾ ਕਾਰਨ ਇੱਕ ਜਿਹੜਾ ਉਹ ਬਣ ਜਾਂਦੀ ਆ। ਕੀ ਤੁਹਾਡੇ ਕੋਲ ਕੋਈ ਟਿਪਸ ਆ ਕਿੱਦਾਂ ਕੋਈ ਬੰਦਾ ਬਚ ਸਕਦਾ? ਚਲੋ ਹੈਲਥ ਦੇ ਲਈ ਤਾਂ ਹਰ ਇੱਕ ਨੇ ਆਪੋ ਆਪਣਾ ਆਪ ਹੀ ਜਿਹੜਾ ਉਹ ਦੇਖਣਾ, ਪਰ ਕਰਜ਼ੇ ਨੂੰ ਲੈ ਕੇ ਕੀ ਟਿਪਸ ਨੇ ਜਾਂ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ ਉਹਨਾਂ ਲੋਕਾਂ ਦੀ? ਬਿਲਕੁਲ ਜਿੱਦਾਂ ਹੁਣ ਹਰਜੋਤ ਭਾਜੀ ਨੇ ਕਿਹਾ ਕਿ ਬਾਕੀ ਚੀਜ਼ਾਂ ਦਾ ਡੈਟ ਜਿਹੜਾ ਉਹ ਜਿਹੜੇ ਅਨਕਿਆਫੇ ਚੀਜ਼ਾਂ ਨੇ ਆ ਰਹੀਆਂ ਨੇ ਜਿਹਦੇ 'ਚ ਤੁਸੀਂ ਕਿਹਾ ਕਿ ਹਾਂ ਜੀ ਮੈਡੀਕਲ ਦਾ ਡੈਟ ਜਾਂ ਫਿਰ ਇੰਸ਼ੋਰੈਂਸ ਜਿਹੜੀਆਂ ਨੇ ਘਰਾਂ ਦੀਆਂ ਉਹਨਾਂ ਨੂੰ ਆਪਾਂ ਨਹੀਂ ਇਗਨੋਰ ਕਰ ਸਕਦੇ, ਉਹ ਤਾਂ ਆਪਾਂ ਲੈਣੀਆਂ ਨੇ। ਪਰ ਜਿਹੜਾ ਚੀਜ਼ਾਂ ਨੂੰ ਆਪਾਂ ਜਿਹੜੀ ਕਿਉਰ ਕਰ ਸਕਦੇ ਹਾਂ ਉਹ ਅਨਸਿਕਿਉਰਡ ਡੈਟ, ਖਾਸ ਕਰਕੇ ਕ੍ਰੈਡਿਟ ਕਾਰਡ ਦਾ ਡੈਟ ਹੈ ਜਾਂ ਕੋਈ ਵੀ ਹੋਰ ਤੁਹਾਡਾ ਕਿਸੇ ਤਰ੍ਹਾਂ ਦਾ ਅਨਸਿਕਿਉਰਡ ਡੈਟ ਹੈ, ਉਹਨੂੰ ਆਪਾਂ ਘੱਟੋ ਘੱਟ ਐਲੀਮੀਨੇਟ ਕਰ ਸਕੀਏ ਜਿੰਨੀ ਛੇਤੀ ਕਰ ਸਕੀਏ। ਬਿਕੋਜ਼ ਇਹ ਨਾ ਕਿ ਸਾਰੇ ਪਾਈਲ ਅਪ ਹੋ ਜਾਣ ਤੇ ਫਿਰ ਜਿੱਦਾਂ ਅਗਰ ਜੋਤ ਭਾਜੀ ਵੀ ਕਹਿੰਦੇ ਹੁੰਦੇ ਕਿ ਨੰਬਰ 1 ਰੀਜ਼ਨ ਹੈ ਬੈਂਕਰਪਸੀ ਦਾ, ਤੇ ਬੈਂਕਰਪਸੀ ਤੋਂ ਆਪਾਂ ਬਚਣ ਦੀ ਕੋਸ਼ਿਸ਼ ਕਰੀਏ। ਬਿਕੋਜ਼ ਬੈਂਕਰਪਸੀ ਪਰਮਾਨੈਂਟ ਸੋਲੂਸ਼ਨ ਫॉर ਅ ਟੈਂਪਰੇਰੀ ਪ੍ਰੋਬਲਮ। ਅਗਲੇ 2-3 ਸਾਲ ਦੀ ਪ੍ਰੋਬਲਮ, ਥੋੜੇ ਦਿਨਾਂ ਦੀ ਪ੍ਰੋਬਲਮ ਤੇ ਅਗਲੇ 7 ਤੋਂ 10 ਸਾਲ ਵਾਸਤੇ ਆਪਾਂ ਇਸ ਗੱਲ ਦੇ ਵਿੱਚ ਫਸ ਜਾਂਦੇ ਹਾਂ। ਸੋ ਮੈਂ ਤਾਂ ਇਹੀ ਕਹਾਂਗਾ ਜੇ ਤੁਹਾਡਾ ਅਨਸਿਕਿਉਰਡ ਡੈਟ ਔਰ ਤੁਸੀਂ ਪਿਛਲੇ 2 ਤੋਂ 3 ਮਹੀਨੇ ਤੱਕ ਮਿਨੀਮਮ ਪੇਮੈਂਟਾਂ ਦੇ ਰਹੇ ਹੋ ਔਰ ਤੁਸੀਂ ਇਸ ਤੋਂ ਬਾਅਦ ਅਫੋਰਡ ਨਹੀਂ ਕਰ ਪਾਉਂਦੇ ਔਰ ਮਿਨੀਮਮ ਪੇਮੈਂਟ ਵੀ ਤੁਸੀਂ ਮੁਸ਼ਕਿਲ ਨਾਲ ਅਫੋਰਡ ਕਰਦੇ ਹੋ, ਤੇ ਇੱਕ ਵਾਰੀ ਕਾਲ ਕਰ ਲਓ। ਆਈ ਥਿੰਕ ਇਹ 5-10 ਮਿੰਟਾਂ ਦੇ ਵਿੱਚ ਟੋਟਲੀ ਕੌਨਫੀਡੈਂਸ਼ੀਅਲ ਕਾਲ ਹੈ। ਤੁਹਾਨੂੰ ਇਹ ਆਈਡੀਆ ਹੋ ਜਾਏਗਾ ਕਿ ਤੁਸੀਂ ਤੁਹਾਡੇ ਕੀ ਆਪਸ਼ਨਸ ਨੇ, ਚਾਹੇ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਈਵਨ ਬੈਂਕਰਪਸੀ ਵੀ ਹੈ। ਸੋ ਤੁਸੀਂ ਕਿੰਨੇ ਪੈਸੇ ਬਚਾ ਸਕਦੇ ਹੋ ਜਿਹੜੀ ਤੁਹਾਡੀ ਮਿਨੀਮਮ ਪੇਮੈਂਟ ਦੇ ਰਹੇ ਹੋ। ਜੇ ਮਿਨੀਮਮ ਦਿੰਦੇ ਹੋ ਤੁਸੀਂ ਅਗਲੇ 35 ਤੋਂ ਲੈ ਕੇ 50 ਸਾਲ ਦੇ ਵਿੱਚ ਉਹ ਆਪਣਾ ਲੋਨ ਪੇ ਆਫ ਕਰੋਗੇ। ਇੱਥੇ ਤੁਸੀਂ 2 ਤੋਂ ਲੈ ਕੇ 4 ਸਾਲ ਦੇ ਵਿੱਚ ਆਪਣਾ ਇਹ ਤੋਂ ਸੁਰਖਰੂ ਹੋ ਸਕਦੇ ਹੋ। ਸੋ ਮੈਂ ਨੰਬਰ ਸ਼ੇਅਰ ਕਰ ਲਓ ਜੀ। 888 888 9914 888-888-9914 और वेबसाइट है ura.org OORAA.org। ਮੇਰਾ ਜਾਂਦੇ ਆਪਾਂ ਜਦੋਂ ਤੁਸੀਂ ਡੈਪਟ ਕੰਸੋਲੀਡੇਟ ਕਰਦੇ ਹੋ ਕਈਆਂ ਦੇ 5-7 ਕ੍ਰੈਡਿਟ ਕਾਰਡ ਆ ਜਾਂ ਕੋਈ ਘਰ ਦੀ ਲੋਨ ਕਹਿ ਸਕਦੇ ਆ, ਟਰੱਕਾਂ ਦਾ ਲੋਨ ਆ, ਜੇ ਉਹ ਸੋ ਉਹ ਕੋਲੈਟਰਲ ਵੀ ਕਿਸੇ ਤਰ੍ਹਾਂ ਯੂਜ਼ ਕਰਦੇ ਆ ਵੀ ਕੋਈ ਪ੍ਰਾਪਰਟੀ ਤੇ ਜਾਂ ਉਹ ਤੋਂ ਨਹੀਂ ਬਿਲਕੁਲ ਨਹੀਂ ਜੀ। ਕਿ ਕੋਲੈਟਰਲ ਯੂਜ਼ ਕਰ ਲਿਆ ਤਾਂ ਫਿਰ ਉਹ ਇੱਕ ਤਰ੍ਹਾਂ ਦਾ ਸਿਕਿਉਰ ਹੋ ਗਿਆ, ਤਾਂ ਟੋਟਲੀ ਅਨਸਿਕਿਉਰ ਹੀ ਹੈ। ਬਿਕੋਜ਼ ਔਰ ਰੀਜ਼ਨ ਬੀਇੰਗ ਭਾਜੀ ਕਿਉਂਕਿ ਅਨਸਿਕਿਉਰ ਡੈਟ ਹੁੰਦਾ ਤਾਂ ਹੀ ਜਿਹੜੇ ਕ੍ਰੈਡਿਟ ਕਾਰਡ ਜਾਂ ਕੋਈ ਵੀ ਅਨਸਿਕਿਉਰ ਡੈਟ ਹੈ ਉਹਦਾ ਇੰਟਰਸਟ ਰੇਟ ਹੀ ਤਕਰੀਬਨ 20% ਤੋਂ ਸ਼ੁਰੂ ਹੁੰਦਾ ਹੈ। ਇਸ ਟਾਈਮ ਜੇ ਐਵਰੇਜ ਕ੍ਰੈਡਿਟ ਕਾਰਡ ਦਾ ਡੈਟ ਕਰੀਏ ਉਹ 22% ਤੇ ਹੁੰਦਾ ਪਿਆ ਔਰ ਈਵਨ ਪਿਛਲੀ ਵਾਰ ਇੰਟਰਸਟ ਰੇਟ ਘਟੇ ਵੀ 2 ਵਾਰ ਔਰ ਅਗਲੇ ਟਾਈਮ ਵੀ ਘਟਣੇ ਆ, ਪਰ ਕ੍ਰੈਡਿਟ ਕਾਰਡ ਦੇ ਇੰਟਰਸਟ ਰੇਟ ਤੇ ਕੋਈ ਫਰਕ ਨਹੀਂ ਪੈਂਦਾ। ਉਹ 22 ਐਵਰੇਜ 22 ਤੋਂ ਉੱਤੇ ਹੀ ਚੱਲਦਾ ਪਿਆ ਇਸ ਟਾਈਮ। ਸੋ ਉਹ ਜਿਹੜਾ ਜ਼ਿਆਦਾ ਹਰਟ ਕਰਦਾ ਜੀ। ਸੋ ਇੰਡੀਵਿਜੂਅਲ ਬਿਜ਼ਨਸ ਕੋਈ ਵੀ ਜਿਨ੍ਹਾਂ ਦੇ ਅਨਸਿਕਿਉਰਡ ਡੈਟ ਆ ਉਹ ਤੁਹਾਡੇ ਜਿਹੜੇ ਇਹ ਸਰਵਿਸਿਜ਼ ਦੀ ਹੈਲਪ ਲੈ ਸਕਦੇ? ਜੀ ਬਿਲਕੁਲ। ਐਨੀ ਸਟੇਟ ਸਾਰੇ ਕਿਤੇ ਵੀ ਚਾਹੇ ਤੁਹਾਡਾ ਬਿਜ਼ਨਸ ਡੈਟ ਹੈ, ਪਰਸਨਲ ਡੈਟ ਹੈ, ਤੁਹਾਡਾ ਕੋਈ ਮੈਡੀਕਲ ਡੈਟ ਹੈ, ਕੋਈ ਵੀ ਆ, ਕੋਈ ਤੁਹਾਡਾ ਇਕਵਿਪਮੈਂਟ ਜਿਹੜਾ ਰੀਪੋ ਹੋ ਗਿਆ, ਟੋਟਲ ਹੋ ਗਿਆ, ਕੋਈ ਵੀ ਜਿਹੜਾ ਚੀਜ਼ ਤੁਹਾਡੇ ਕੋਲ ਇਸ ਟਾਈਮ ਪੋਜੀਸ਼ਨ 'ਚ ਨਹੀਂ ਹੈਗੀ ਉਹਦਾ ਅਪ ਟੂ 60% ਆਪਾਂ ਸੈਟਲ ਕਰ ਸਕਦੇ ਹਾਂ ਔਰ ਬਾਕੀ ਰਹਿੰਦੇ ਦੀਆਂ ਹੀ ਈਜ਼ੀ ਮੰਥਲੀ ਇੰਸਟਾਲਮੈਂਟਸ ਬਣਾ ਸਕਦੇ। ਸੋ ਤੁਸੀਂ ਸਾਰੀਆਂ ਸਟੇਟਸ ਤੇ ਕੈਨੇਡਾ ਦੇ ਵਿੱਚ ਪੂਰਾ ਕਰਦੇ ਆ? ਜੀ ਆਲਮੋਸਟ ਸਾਰੀਆਂ ਸਟੇਟਾਂ 'ਚ ਹੈਗੀਆਂ ਨੇ। 4-5 ਸਟੇਟਾਂ ਜਿੱਥੇ ਆਪਾਂ ਨਹੀਂ ਕਰਦੇ, ਜਿੱਦਾਂ ਮੰਨ ਲਓ ਕਿ ਵੈਸਟ ਵਰਜੀਨੀਆ ਹੋ ਗਿਆ, ਵਾਇਮਿੰਗ ਹੋ ਗਿਆ, ਪਰ ਉਹਦੇ 'ਚ ਆਪਣੀ ਜਿਆਦਾ ਕਮਿਊਨਿਟੀ ਵੈਸੇ ਵੀ ਹੈ ਨਹੀਂ ਜਿਨ੍ਹਾਂ ਸਟੇਟਾਂ 'ਚ ਤੁਸੀਂ ਨਹੀਂ ਕਰਦੇ, ਤੇ ਕੈਨੇਡਾ 'ਚ ਵੀ ਕਰਦੇ ਆ ਜੀ। ਨੰਬਰ ਦੱਸ ਦਿਓ ਇੱਕ ਵਾਰੀ ਫਿਰ ਜੀ। ਨੰਬਰ ਹੈ 888 888 9914 888 9914 ਜੀ। ਧੰਨਵਾਦ ਨਿਰਮਲ ਮਾਨ ਜੀ, ਸ਼ੁਕਰੀਆ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।
ਸੋ ਅੱਗੇ ਜਿਹੜੀਆਂ ਆਪਾਂ ਟਰੱਕਿੰਗ ਦੀਆਂ ਗੱਲਾਂ ਦੇ ਵੱਲ ਨੂੰ ਫਿਰ ਜਿਹੜਾ ਵੱਧਦੇ ਆ ਰਮਨ ਜੀ, ਇਹ ਤਾਂ ਆਈ ਥਿੰਕ ਇੰਡਸਟਰੀ ਦੇ ਵਿੱਚ ਜਿਹੜੇ ਡੈਟ ਵਾਲੀ ਇਹ ਓਵਰਆਲ ਤਾਂ ਵੈਸੇ ਸਮੱਸਿਆ ਚੱਲ ਹੀ ਰਹੀ ਹੋਣੀ, ਕਿਉਂਕਿ ਬਿਜ਼ਨਸ ਕਾਫੀ ਡਾਵਾਂਡੋਲ ਹੋਏ ਆ, ਲੋਕਾਂ ਨੇ ਇੰਡੀਵਿਜੂਅਲੀ ਵੀ ਉਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਬੜਾ ਫੂਕ ਕੇ ਕਦਮ ਜਿਹੜੇ ਰੱਖਣ ਦੀ ਅੱਗੇ ਜ਼ਰੂਰਤ ਹੈਗੀ ਆ। ਬਿਲਕੁਲ ਰਾਜਕਰਨ, ਇਹਦੇ ਵਿੱਚ ਜਿਹੜੀ ਡੈਟ ਕੰਸੋਲੀਡੇਸ਼ਨ ਦੀ ਗੱਲ ਹੁੰਦੀ ਹੈ ਨਾ, ਜਾਂ ਕੋਈ ਵੀ ਜਿਹੜੀ ਚੀਜ਼ ਹੁੰਦੀ ਆ, ਤੁਸੀਂ ਪ੍ਰੋਪਰ ਜਦੋਂ ਆਪਾਂ ਗੱਲ ਕਰਦੇ ਹੈਗੇ, ਕਈ ਵਾਰੀ ਕਹਿੰਦੇ ਨਾ ਜਦੋਂ ਡੈਕ ਢਹਿੰਦਾ ਹੈਗਾ ਉਦੋਂ ਤੁਹਾਨੂੰ ਛੇਤੀ ਕਿਤੇ ਸਮਝ ਨਹੀਂ ਆਉਂਦਾ ਕੀ ਕਰਨਾ ਹੈਗਾ। ਔਰ ਜਦੋਂ ਤੁਸੀਂ ਇਹੋ ਜਿਹੀ ਸਿਚੁਏਸ਼ਨ 'ਚ ਹੁੰਦੇ ਆ, ਫਿਰ ਤੁਹਾਡੀ ਫਰਸਟ੍ਰੇਸ਼ਨ ਬੋਦਰੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਸਟ੍ਰੈਸ ਲੈਣ ਨਾਲੋਂ, ਦਿਮਾਗ ਤੇ ਬੋਝ ਪਾਉਣ ਨਾਲੋਂ, ਕੁਛ ਕਰਨ ਨਾਲੋਂ, ਅਗੇਨ ਐਜ਼ ਆਈ ਆਲਵੇਜ਼ ਸੇ ਕਿ ਇਹ ਕੰਟਰੀ ਬੜਾ ਫੋਰਗਿਵਿੰਗ ਹੈਗਾ। ਸੋ ਇਸ ਕੰਟਰੀ ਦੇ ਵਿੱਚ ਤੁਸੀਂ ਰੀਸਟਾਰਟ ਕਰ ਸਕਦੇ ਹੈਗੇ ਆ, ਤੁਸੀਂ ਆਪਣਾ ਸਾਰਾ ਕੁਝ ਜਿਹੜਾ ਹੈ, ਜੇ ਪ੍ਰੋਬਲਮ ਹੈਗੀ ਆ, ਪਹਿਲਾਂ ਡੈਟ ਕੰਸੋਲੀਡੇਸ਼ਨ ਜਿਹੜੀ ਆ ਉਹ ਜ਼ਰੂਰ ਕਰਾ ਲੈਣੀ ਚਾਹੀਦੀ ਆ, ਸਲਾਹ ਲੈ ਲੈਣੀ ਚਾਹੀਦੀ ਆ, ਤਾਂ ਕਿ ਐਟਲੀਸਟ ਤੁਹਾਨੂੰ ਪਤਾ ਲੱਗ ਸਕੇ। ਕਿਉਂਕਿ ਦੇਖੋ, ਬੈਂਕਰਪਸੀ ਜਿਹੜੀ ਹੈਗੀ ਆ ਉਹ 7 to 10 years ਤੁਹਾਡੇ ਅਕਾਊਂਟ ਦੇ ਉੱਤੇ ਬਣੀ ਰਹਿੰਦੀ ਆ, ਔਰ ਉਹਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਮਿਲਣੀ ਤੇ ਅਕਵਾਇਰ ਕਰਨੀ ਔਖੀ ਹੋ ਜਾਂਦੀ ਆ ਆਫਟਰਵਰਡਸ। ਕ੍ਰੈਡਿਟ ਦੋਨੋਂ ਪਾਸੇ ਹੀ ਖਰਾਬ ਹੁੰਦਾ ਆ, ਇਹ ਨਹੀਂ ਕਿ ਕ੍ਰੈਡਿਟ ਬੈਂਕਰਪਸੀ ਨਾਲ ਖਰਾਬ ਹੁੰਦਾ ਆ ਤੇ ਆਪਣੇ ਡੈਟ ਕੰਸੋਲੀਡੇਸ਼ਨ ਨਹੀਂ ਹੁੰਦਾ। ਦੋਨਾਂ ਦੇ ਨਾਲ ਹੀ ਕ੍ਰੈਡਿਟ ਤੇ ਅਸਰ ਪੈਂਦਾ ਹੈਗਾ, ਪਰ ਡੈਟ ਕੰਸੋਲੀਡੇਸ਼ਨ ਨਾਲ ਅਸਰ ਥੋੜਾ ਘੱਟ ਪੈਂਦਾ ਹੈਗਾ, ਔਰ ਜਿੰਨੀ ਜਲਦੀ ਤੁਸੀਂ ਡੈਟ ਨੂੰ ਸੈਟਲ ਕਰ ਲੈਂਦੇ ਆ, ਉਨੀ ਜਲਦੀ ਤੁਸੀਂ ਰਿਕਵਰੀ ਪਾਥ ਦੇ ਉੱਤੇ ਚੱਲ ਸਕਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹਦੇ ਵਿੱਚ ਇਹ ਦੋਨੋਂ ਪਾਸੇ ਜਿਹੜਾ ਆ ਤੁਹਾਨੂੰ ਦੇਖਣਾ ਪੈਂਦਾ ਕਿ ਇਹ ਤੁਸੀਂ ਕਿਹੜੀ ਚੀਜ਼ ਨੂੰ ਸਮਝ ਕੇ ਚੱਲਣਾ ਹੈਗਾ, ਕਿ ਡੈਟ ਕੰਸੋਲੀਡੇਸ਼ਨ ਜਿਹੜੀ ਆ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ। ਰਮਨ ਜੀ, ਤੁਸੀਂ ਅਕਸਰ ਕਹਿੰਦੇ ਹੁੰਦੇ ਵੀ ਮੌਕੇ ਦੇ ਹਿਸਾਬ ਦੇ ਨਾਲ ਬਿਜ਼ਨਸ ਨੂੰ ਐਕਸਪੈਂਡ ਕਰਨਾ, ਕਿ ਉਸ ਨੂੰ ਸ਼ਰਿੰਕ ਕਰਨਾ, ਉਹ ਇੱਕ ਬਿਜ਼ਨਸ ਦੀ ਕਹਿ ਲਓ ਵੀ ਨੀਸ਼ ਚੀਜ਼ ਆ, ਵੀ ਉਹ ਸਿਆਣਪ ਇੱਕ ਬਿਜ਼ਨਸ ਦੀ ਅੱਖ ਤੋਂ ਜਿਹੜੀ ਉਹ ਚਾਹੀਦੀ ਆ। ਇਸ ਮੌਕੇ ਟਰੱਕਿੰਗ ਦੇ ਬਿਜ਼ਨਸ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਦੇਖਿਆ ਜਾ ਰਿਹਾ? ਇਜ਼ ਇਟ ਟਾਈਮ ਟੂ ਸ਼ਰਿੰਕ ਔਰ ਐਕਸਪੈਂਡ, ਜਾਂ ਜਸਟ ਵੇਟ ਐਂਡ ਵਾਚ ਵਾਲੀ ਪਾਲਿਸੀ, ਜੋ ਵੇਟ ਐਂਡ ਵਾਚ ਵਾਲੀ ਪਾਲਿਸੀ ਤਾਂ 3 ਸਾਲ ਤੋਂ ਹੋ ਗਈ ਆ? ਨਹੀਂ, ਇੱਥੇ ਮੈਂ ਇਹ ਗੱਲ ਕਹੂੰਗਾ ਕਿ ਜੇ ਹੁਣ ਜਿਹੜਾ ਇਸ ਵੇਲੇ, ਆਪਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਆਏ ਆ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈਗੀ ਆ ਕਿ ਫਸਟ ਤੁਹਾਨੂੰ ਵਾਚ ਕਰਨਾ ਚਾਹੀਦਾ ਕਿ ਤੁਹਾਡਾ ਜਿਹੜਾ ਇੱਥੇ ਸਟੇਟਸ ਹੈਗਾ ਉਹ ਕੀ ਹੈਗਾ। ਜੇ ਤੁਹਾਡਾ ਸਟੇਟਸ ਜਿਹੜਾ ਉਹ ਅਜੇ ਡਿਟਰਮਿਨ ਨਹੀਂ ਹੈਗਾ, ਪਰਮਾਨੈਂਟ ਨਹੀਂ ਹੈਗਾ, ਗ੍ਰੀਨ ਕਾਰਡ ਜਿੰਨਾ ਚਿਰ ਤੁਹਾਡੇ ਹੱਥ ਵਿੱਚ ਨਹੀਂ ਹੈਗਾ, ਗ੍ਰੀਨ ਕਾਰਡ ਹੱਥ ਦੇ ਵਿੱਚ ਆਉਣ ਤੋਂ ਪਹਿਲਾਂ ਕੁਛ ਵੀ ਤੁਸੀਂ ਕਰਦੇ ਹੈਗੇ ਆ, ਬਹੁਤ ਸੋਚ ਸਮਝ ਕੇ ਕਰੋ, ਕਿਉਂਕਿ ਉਹਦੇ ਵਿੱਚ ਤੁਹਾਡੇ ਬੇਸਿਕਲੀ ਹੱਥ ਦੇ ਵਿੱਚ ਕੁਛ ਨਹੀਂ ਹੈਗਾ ਅੱਜ ਦੀ ਤਰੀਕ 'ਚ ਜੇ ਦੇਖਿਆ ਜਾਵੇ। ਜਿੰਨੇ ਵੀ ਲੋਕੀ ਇਸ ਵੇਲੇ ਨਾਨ ਡੋਮਿਸਾਈਲ ਕਹਿ ਲਓ, ਜਾਂ ਵਰਕ ਪਰਮਿਟ ਵਾਲੇ ਕਹਿ ਲਓ, ਜਾਂ ਜਿਨ੍ਹਾਂ ਦੇ ਕੇਸ ਲੱਗੇ ਨੇ ਵੱਖ-ਵੱਖ, ਕਿਸੇ ਦੀ ਕੋਈ ਵੀ ਇਸ਼ੂ, ਕੋਈ ਪ੍ਰੋਬਲਮ ਆ, ਉਹਨਾਂ ਨੂੰ ਦੇਖੋ ਕਿ ਉਹਨਾਂ ਨੂੰ ਜਦੋਂ ਅਰੈਸਟ ਹੁੰਦੇ ਆ ਤਾਂ ਦੈਨ ਉਹਨਾਂ ਦੇ ਜਿਹੜੇ ਸਾਰੇ ਅਕਾਊਂਟਸ ਆ ਉਹ ਸੀਜ਼ ਹੋ ਜਾਂਦੇ ਆ। ਸੋ ਤੁਹਾਡੇ ਕੋਲ ਕੋਈ ਵੀ ਪ੍ਰਾਪਰਟੀ ਹੈਗੀ ਆ, ਔਰ ਇੱਥੇ ਪਤਾ ਕੀ ਆ ਰਾਜਕਰਨ, ਇੱਥੇ ਹੁਣ ਹੋਰ ਬਹੁਤ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਇੱਥੇ ਫਰਾਡ ਹੋਰ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦਾ। ਇੱਥੇ ਵਾਰਨਿੰਗ ਇਹ ਆ ਕਿ ਤੁਸੀਂ ਇਹ ਸੋਚ ਕੇ ਕਿ ਮੇਰੇ ਕੋਲ ਪੇਪਰ ਹੈ ਨਹੀਂ, ਚੱਲ ਮੈਂ ਕਿਸੇ ਹੋਰ ਦੇ ਨਾਂ ਤੇ ਪ੍ਰਾਪਰਟੀ ਲੈ ਲੈਣਾ ਜਿਹਦੇ ਕੋਲ ਹੈਗੇ ਆ, ਤੇ ਕੱਲ ਨੂੰ ਜਦੋਂ ਇਹ ਕੰਮ ਗੜਬੜ ਹੋਣ ਲੱਗਣੀ ਆ, ਉਦੋਂ ਉਹ ਚੀਜ਼ ਤੁਹਾਡੀ ਉੱਥੇ ਜਾਂਦੀ ਲੱਗਣੀ ਆ। ਉਹ 100 ਰੱਸਿਆਂ ਦੀ ਸਿਰੇ ਤੇ ਗੰਢ। ਜੇ ਤੁਹਾਡਾ ਜਿਹੜਾ ਰੈਕਡ ਹੈਗਾ, ਤੁਹਾਡਾ ਜਿਹੜਾ ਸਟੇਟਸ ਹੈਗਾ ਉਹ ਪਰਮਾਨੈਂਟ ਨਹੀਂ ਹੈਗਾ, ਉਸ ਤੋਂ ਪਹਿਲਾਂ ਤੁਸੀਂ ਹਰ ਕਦਮ ਜਿਹੜਾ ਉਹ ਸੋਚ ਸਮਝ ਕੇ ਰੱਖੋ, ਹਰ ਕਦਮ ਜਿਹੜਾ ਆ ਉਹ ਧਿਆਨ ਨਾਲ ਰੱਖੋ। ਔਰ ਇਸ ਵੇਲੇ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਤੁਹਾਡੇ ਹੱਥ ਦੇ ਵਿੱਚ ਹੈਗਾ, ਤੁਹਾਡੇ ਕੋਲ ਸਿਟੀਜ਼ਨਸ਼ਿਪ ਹੈਗੀ ਆ, ਤੇ ਤੁਹਾਡੇ ਕੋਲ CDL ਹੈਗਾ ਆ, ਇਸ ਵੇਲੇ ਤੁਹਾਡੇ ਲਈ ਸੁਨਹਿਰਾ ਮੌਕਾ ਹੈਗਾ। ਤੁਸੀਂ ਇਸ ਵੇਲੇ ਆਪਣੇ ਆਪ ਨੂੰ ਐਕਸਪੈਂਡ ਕਰ ਸਕਦੇ ਹੈਗੇ ਆ। ਇਸ ਵੇਲੇ ਜੇ ਤੁਸੀਂ ਡਰਾਈਵਰ ਹੈਗੇ ਆ, ਤੁਸੀਂ ਓਨਰ ਆਪਰੇਟਰ ਬਣ ਸਕਦੇ ਆ। ਜੇ ਓਨਰ ਆਪਰੇਟਰ ਹੈਗੇ ਆ, ਤੁਸੀਂ ਐਕਸਪੈਂਡ ਕਰ ਸਕਦੇ ਹੈਗੇ ਆ, ਬਹੁਤ ਧਿਆਨ ਦੇ ਨਾਲ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਚੀਜ਼ਾਂ ਜਦੋਂ ਤੁਸੀਂ ਸਟੈਬਿਲਿਟੀ ਦੇਖਦੇ ਆ, ਜਦੋਂ ਤੁਸੀਂ ਬੇਸ ਦੇਖਦੇ ਆ, ਜੇ ਤੁਹਾਡਾ ਬੇਸ ਬਣ ਚੁੱਕਾ ਹੈਗਾ, ਤੁਸੀਂ ਆਲਰੇਡੀ 3-4 ਸਾਲ ਤੁਸੀਂ ਡਰਾਈਵਿੰਗ ਕਰ ਚੁੱਕੇ ਹੈਗੇ ਆ, ਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਜਾਂ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੈਗੀ ਆ, ਤੁਸੀਂ ਮੂਵ ਆਨ ਹੋ ਸਕਦੇ ਆ, ਤੁਸੀਂ ਅੱਗੇ ਵੱਧ ਸਕਦੇ ਆ, ਦੈਟਸ ਫਾਈਨ। ਪਰ ਜੇ ਤੁਹਾਡਾ ਸਟੇਟਸ ਨਹੀਂ ਹੈਗਾ, ਉਹਨਾਂ ਦੇ ਲਈ ਖਾਸ ਕਰਕੇ ਆ ਕਿ ਪਲੀਜ਼ ਮਤਲਬ ਜੋ ਵੀ ਕੁਝ ਕਰਨਾ ਹੈ ਬਹੁਤ ਸੋਚ ਸਮਝ ਕੇ ਕਰੋ, ਬਿਕੋਜ਼ ਇੱਥੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਦੋਂ ਖੜੀਆਂ ਹੁੰਦੀਆਂ ਆ, ਉਦੋਂ ਫਿਰ ਕੋਈ ਵੀ ਜਿਹੜਾ ਆ ਉਹ ਸਾਹਮਣੇ ਰਿਸਕ ਬਹੁਤ ਵੱਡਾ ਆ। ਹੁਣ ਜਦੋਂ ਬੰਦਾ ਫੜ ਕੇ ਸਿੱਧਾ ਤੁਸੀਂ ਉਹਨੂੰ ਡੈਪੋਟੇਸ਼ਨ 'ਚ ਪਾ ਦਾ, ਜਦੋਂ ਉਹਨੂੰ
ਤੁਸੀਂ ਇਸ ਅੱਖ ਦੇ ਨਾਲ ਹੁਣ ਦੇਖਦੇ ਵੀ ਇਹ ਹੈ ਹੀ ਇਲੀਗਲ, ਇਹ ਆਇਆ ਹੀ ਏਦਾਂ ਆ, ਸੋ ਉਹਦੇ ਨਾਲ ਫਿਰ ਤੁਹਾਨੂੰ ਆਬਵੀਅਸਲੀ ਸਿਚੁਏਸ਼ਨਸ ਬੈਡ ਤੋਂ ਵਰਸ ਹੁੰਦੇ ਆ ਜਿਹੜੀਆਂ, ਉਹ ਪਤਾ ਨਹੀਂ ਲੱਗਦਾ। ਸੋ ਬਿਲਕੁਲ ਸੋਚ ਸਮਝ ਕੇ ਜਿਹੜਾ ਉਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਚੱਕਣੇ ਜਿਹੜੇ ਚਾਹੀਦੇ ਆ। ਸਮਾਂ ਵੀ ਕਈ ਵਾਰੀ ਟਪਾਉਣਾ ਪੈਂਦਾ ਆ, ਦੇਖਣਾ ਪੈਂਦਾ ਜੋ ਦੇਖੋ ਸਿਚੁਏਸ਼ਨ। ਉਹ ਰਾਜਕਰਨ ਉੱਥੇ ਉਹੀ ਗੱਲ ਆ ਜਾਂਦੀ ਆ, ਜਿਹੜਾ ਬੰਦਾ ਹੁਣ ਜਿਹਦੇ ਕੋਲ ਵਰਕ ਪਰਮਿਟ ਹੈਗੇ ਆ ਜਾਂ ਜੇ ਗ੍ਰੀਨ ਕਾਰਡ ਨਹੀਂ ਆਏ ਹੈਗੇ, ਤੁਸੀਂ ਇਹ ਸੋਚ ਕੇ ਨਾ ਦੇਖੋ ਵੀ ਦੂਜੇ ਬੰਨੇ ਹੋਰ ਬੰਦੇ ਨੇ ਐਡੀ ਗੱਡੀ ਲੈ ਲਈ, ਏਦਾਂ ਘਰ ਲੈ ਲਿਆ, ਮੇ ਬੀ ਦੇ ਆਰ ਸਿਟੀਜ਼ਨ, ਮੇ ਬੀ ਦੇ ਆਰ ਲੌਂਗ ਟਰਮ ਇੱਥੇ ਹੈਗੇ ਆ, ਬਹੁਤ ਜਿਹੜੇ ਤਰੀਕੇ ਹੈਗੇ ਆ ਉਹ ਹੋਏ ਆ। ਪਰ ਜੇ ਤੁਸੀਂ ਇਹ ਗੱਲ ਸੋਚ ਕੇ ਕਹਿੰਦੇ ਵੀ ਮੈਂ ਉਹਦੇ ਬਰਾਬਰ ਜਾਣਾ, ਉਹਦੇ ਫਟਾਫਟ ਮੈਂ ਆਪਣੇ ਪੈਸੇ ਲਾਉਣੇ ਆ, ਫਟਾਫਟ ਮੈਂ ਆਹ ਕਰਨਾ, ਦੇਖੋ ਟਰਾਈ ਟੂ ਅੰਡਰਸਟੈਂਡ ਕਿ ਇੱਥੇ ਜਿਹੜਾ ਇਸ ਵੇਲੇ ਔਰ ਇਸ ਵੇਲੇ ਇਹ ਵੀ ਚੀਜ਼ ਰਾਜਕਰਨ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਆ ਕਿ ਜਿਹੜੇ ਲੋਕਾਂ ਦੇ ਕੋਲ ਸਟੇਟਸ ਪਰਮਾਨੈਂਟ ਨਹੀਂ ਹੈਗਾ, ਉਹਨਾਂ ਦੇ ਚਾਹੇ ਬੈਂਕ ਅਕਾਊਂਟ ਆ, ਚਾਹੇ ਕੋਈ ਵੀ ਚੀਜ਼ਾਂ ਹੈਗੀਆਂ, ਉਹ ਬੜੀਆਂ ਵਲਨਰੇਬਲ ਹੈਗੀਆਂ ਇਸ ਵੇਲੇ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਧਿਆਨ ਦੇ ਨਾਲ ਤੁਸੀਂ ਕਰਨੀਆਂ ਹੈਗੀਆਂ, ਐਂਡ ਬੀ ਕੇਅਰਫੁਲ, ਡੋਂਟ ਟਰਾਈ ਟੂ ਬੀ ਮਤਲਬ ਆਪਣੇ ਓਵਰ ਸਮਾਰਟੀ ਦੇ ਵਿੱਚ ਆਪਣਾ ਜਿਹੜਾ ਕੰਮ ਖਰਾਬ ਨਾ ਕਰ ਲਿਓ। ਸੋ ਪਲੀਜ਼ ਬੀ ਕੇਅਰਫੁਲ। ਕਾਲਰਸ ਦੇ ਵੱਲ ਨੂੰ ਵੱਧਦੇ ਆ। ਗੁਰਮੇਲ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਅਪਡੇਟ ਦੇਣੀ ਆ। ਮੈਂ ਨਾ ਕੱਲ ਉੱਥੇ ਫੀਨਿਕਸ ਲੋਡ ਲਾਇਆ ਸੀ, ਤਾਂ ਫਿਰ ਜੁੰਮੇ ਨੂੰ ਜਾਂਦਾ ਸੀ। ਠੀਕ ਹੈ ਜੀ। ਤੇ 8 ਹਾਈਵੇ ਦੇ ਉੱਤੇ ਨਾ 42 ਕੇ ਐਗਜ਼ਿਟ ਤੇ ਲਾਗੇ ਉੱਥੇ ਪਾਇਲਟ ਹੈ, ਤੋਂ ਮੀਲ ਕੁ ਪਹਿਲਾਂ ਹੈ ਨਾ ਅੰਗਰੇਜ਼ ਕਾਰ ਮੇਰੇ ਬਰੋਬਰ ਆਈ, ਤੇ ਉਹ ਥੋੜਾ ਚਿਰ ਬਰੋਬਰ ਰਹੀ ਤਾਂ ਮੈਂ ਦੇਖ ਲਿਆ, ਮੈਂ ਕਿਹਾ ਜਾਂ ਪੁਲਿਸ ਹੋਊਗਾ ਜਾਂ ਕੋਈ ਹੋਰ ਹੋਊਗਾ, ਤਾਂ ਪਿੱਛੇ ਚਲੇ ਗਈ ਕਾਰ ਰਾਈਟ। ਉਹ 2 ਮਿੰਟ ਪਿੱਛੇ ਜਾ ਕੇ ਤਾਂ ਫਿਰ ਉਹ ਮੇਰੇ ਬਰੋਬਰ ਆਣ ਕੇ ਉਹਨੇ ਸ਼ੀਸ਼ਾ ਥੱਲੇ ਕਰਕੇ ਤਾਂ ਮੈਨੂੰ ਆਈਸ ਵਾਲਿਆਂ ਦਾ ਬੈਜ ਦਿਖਾ ਲਿਆ, ਤਾਂ ਕਹਿੰਦਾ ਐਗਜ਼ਿਟ ਲੈ ਲਾ। ਤੇ ਤਕਰੀਬਨ ਅੱਧੀ ਕੁ ਮੀਲ ਤੇ ਜਾ ਕੇ ਮੈਂ 42 ਦਾ ਐਗਜ਼ਿਟ ਲੈ ਲਿਆ, ਤੇ ਐਗਜ਼ਿਟ ਲੈ ਕੇ ਤਾਂ ਉਹ 3 ਜਣੇ ਆਏ ਕਾਰ ਚੋਂ ਨਿਕਲ ਕੇ, ਤਾਂ ਮੈਨੂੰ ਆਣ ਕੇ ਪੁੱਛਦਾ, ਕਹਿੰਦਾ ਤੇਰਾ ਸਟੇਟਸ ਕੀ ਆ? ਮੈਂ ਕਿਹਾ ਮੈਂ US ਸਿਟੀਜ਼ਨ ਆ। ਕਹਿੰਦਾ ਤੇਰੇ ਕੋਲ ਪ੍ਰੂਫ ਹੈਗਾ? ਮੈਂ ਕਿਹਾ ਹਾਂਜੀ ਹੈਗਾ ਜੀ, ਮੇਰੇ ਕੋਲ ਹੈਗਾ। ਕੀ ਦਿਖਾਇਆ ਤੁਸੀਂ? ਮੇਰਾ ਜਿਹੜਾ US ਵਾਲਾ ਪਾਸਪੋਰਟ ਵਾਲਾ ਕਾਰਡ ਨਹੀਂ ਹੁੰਦਾ, ਠੀਕ ਹੈ, ਉਹ ਰੱਖਿਆ ਸੀਗਾ ਕੋਲ। ਗੁੱਡ। ਹਾਂ, ਉਹ ਪਾਸਪੋਰਟ ਵਾਲਾ ਕਾਰਡ ਜਿਹੜਾ ਉਹ ਦਿਖਾ ਲਿਆ, ਤੇ ਉਹਨੇ ਦੇਖਿਆ ਤੇ ਦੂਸਰੇ ਦੇ ਹੱਥ 'ਚ ਆਈਪੈਡ ਸੀਗਾ ਹਨਾ, ਤੇ ਪਾਸਪੋਰਟ ਵਾਲਾ ਦੇਖ ਕੇ ਤਾਂ ਮੈਂ ਹੁਣ ਲਾਇਸੈਂਸ ਵੀ ਫੜਾਇਆ। ਕਹਿੰਦਾ ਮੈਨੂੰ ਲਾਇਸੈਂਸ ਦੀ ਨਹੀਂ ਲੋੜ, ਮੈਨੂੰ ਉਹਦੀ ਤੇਰੇ ਸਟੇਟਸ ਦੀ ਲੋੜ ਹੈ। ਉਹ ਦੇਖਿਆ, ਉਹ ਕਹਿੰਦਾ ਠੀਕ ਹੈ ਸਾਰਾ ਕੁਛ ਨਾ। ਮੈਨੂੰ ਕਹਿੰਦਾ ਤੁਰਨ ਲੱਗਾ, ਕਹਿੰਦਾ ਵੀ ਤੂੰ ਐਂਟਰ ਕਿੱਦਾਂ ਹੋਇਆ ਸੀ ਇੱਥੇ? ਅੱਛਾ। ਤੇ ਮੈਂ ਕਿਹਾ ਮੈਂ ਲੀਗਲ ਹੋਇਆ ਸੀਗਾ। ਤਾਂ ਉਹਨੇ ਫਿਰ ਤੋਂ ਦੁਬਾਰਾ ਫਿਰ ਉਹ ਕਾਰਡ ਫੜ ਲਿਆ, ਕਾਰਡ ਫੜ ਕੇ ਤਾਂ ਆਈਪੈਡ ਦੇ ਵਿੱਚ ਉਹ ਨੰਬਰ ਪਾਇਆ, ਤਾਂ ਮੈਨੂੰ ਕਹਿੰਦਾ ਐਵਰੀਥਿੰਗ ਗੁੱਡ, ਤੇ ਤੂੰ ਜਾ ਸਕਦਾ। ਸਕੈਨ ਕੀਤਾ ਉਹਨੇ ਨਾਲ ਦੇ ਨਾਲ ਹੀ, ਟੈਸਟ ਕਰ ਲਿਆ। ਹਾਂਜੀ। ਸੋ ਇਸ ਕਰਕੇ ਜਿੰਨੇ ਕਿ ਇੱਧਰ ਨੂੰ ਆਪਣੇ ਜੁਮਾ ਏਰੀਆ ਨੂੰ, ਐਲ ਸੈਂਟਰੋ ਆ ਜਾਂ ਹੋਲਟਵੈਲ ਆ, ਬਰੋਲੀ ਵੱਲ ਨੂੰ, ਇੱਧਰ ਕਾਫੀ ਬਾਰਡਰ ਪੈਟਰੋਲ ਦੇ ਪਿੱਕੇ ਆਪਾਂ ਆਮ ਦੇਖਦੇ ਆ, ਪਰ ਇਹ ਸਿਵਲ ਕਾਰਾਂ ਦੇ ਵਿੱਚ ਵੀ ਤੁਰੇ ਫਿਰਦੇ ਆ। ਓਕੇ ਜੀ। ਅਨਮਾਰਕਡ ਗੱਡੀਆਂ ਦੇ ਵਿੱਚ ਵੀ ਆ ਮਤਲਬ ਬੇਸਿਕਲੀ। ਹਾਂ, ਸੋ ਮੇਰਾ ਕਹਿਣ ਦਾ ਮਤਲਬ ਇਹ, ਜਿਨ੍ਹਾਂ ਕੋਲ ਗ੍ਰੀਨ ਕਾਰਡ ਹੈ ਉਹ ਬੰਦੇ ਇੱਧਰ ਸੇਫ ਆ। ਜਿਹਦੇ ਕੋਲ ਨਹੀਂ ਗ੍ਰੀਨ ਕਾਰਡ, ਜਿੱਦਾਂ ਹੁਣ ਤੁਸੀਂ ਚੈੱਕ ਪੁਆਇੰਟ ਤੇ 86 ਹਾਈਵੇ ਤੇ ਵੀ ਆਉਣੇ ਆ, ਸਵੇਰੇ ਵੀ ਮੈਂ ਉਹ ਕਹਿੰਦੀ ਤੇਰੀ ਇੱਥੇ ਜਦੋਂ ਚੱਕ ਕੇ ਐਲ ਸੈਂਟਰ ਤੋਂ ਲੈ ਕੇ ਵੀ ਆਇਆ, ਤੇ ਉਹ ਕਹਿੰਦੀ ਵੀ ਤੂੰ ਇੱਥੇ ਐਂਟਰ ਕਿੱਦਾਂ ਹੋਇਆ, ਲੀਗਲ ਹੋਇਆ ਕਿ ਇਲੀਗਲ ਹੋਇਆ? ਲੇਡੀ ਸੀਗੀ। ਸੋ ਇਹ ਕੁਐਸਚਨ ਮਤਲਬ ਹਰ ਵਾਰੀ ਪੁੱਛਿਆ ਜਾ ਰਿਹਾ ਹੈ। ਪੁੱਛਦੇ, ਉਹ 4 ਕੁਐਸਚਨ ਪੁੱਛਦੇ ਆ ਵੀ ਤੇਰੇ ਟ੍ਰੇਲੇ 'ਚ ਕੀ ਆ, ਤੇ ਤੂੰ ਕਿੱਥੋਂ ਆਇਆ, ਤੇ ਤੇਰਾ ਲੀਗਲ ਸਟੇਟਸ ਕੀ ਆ, ਤੇ ਤੇਰੇ ਟਰੱਕ 'ਚ ਤੇਰੇ ਨਾਲ ਕੋਈ ਬੰਦਾ ਹੈਗਾ ਜਾਂ ਨਹੀਂ ਹੈਗਾ। 4-5 ਕੁਐਸਚਨ ਨਾਰਮਲੀ ਪੁੱਛਦੇ ਸਾਰਿਆਂ ਨੂੰ। ਅੱਛਾ, ਤੁਸੀਂ ਹੁਣ ਉਹ ਬਾਰਡਰ ਵਾਲੇ ਇਲਾਕੇ ਦੇ ਲਾਗੇ ਹੁਣ ਤੁਸੀਂ ਕੰਮ ਕਰਦੇ ਆ, ਓਵਰਆਲ ਕੀ ਫਰਕ ਤੁਸੀਂ ਦੇਖ ਰਹੇ ਆ ਜਦੋਂ ਤੋਂ ਹੁਣ ਸਖਤੀ ਵਧੀ ਆ? ਜਿਹੜੇ ਹੁਣ ਤੁਹਾਨੂੰ ਡਰਾਈਵਰ ਉਹ ਜ਼ਿਆਦਾ ਫਿਰ ਗ੍ਰੀਨ ਕਾਰਡ ਦੇ ਸਿਟੀਜ਼ਨ ਵਾਲੇ ਹੀ ਮਿਲ ਰਹੇ ਆ ਉੱਥੇ? ਜਿੱਦਾਂ ਭਾਜੀ, ਜਿੱਦਾਂ ਹੁਣ ਜਿਹੜੇ ਆਪਣੇ ਜਿੱਦਾਂ ਟੇਲਰ ਫਾਰਮ ਜਿੰਨੇ ਬੜੇ ਆ, ਨਹੀਂ ਹੈਗੇ ਕਾਫੀ ਆਪਣੇ ਵਰਕ ਪਰਮਿਟ ਵਾਲੇ ਕਾਫੀ ਆ ਮੁੰਡੇ, ਜਿੱਦਾਂ ਜਿਹੜੇ ਦੂਸਰੀਆਂ ਸਟੇਟਾਂ 'ਚੋਂ ਆਉਂਦੇ ਆ। ਓਕੇ। ਪਰ ਇੰਨਾ ਫਰਕ ਨਹੀਂ ਜੀ ਪਿਆ ਜਿੰਨਾ ਪੈਣਾ ਚਾਹੀਦਾ ਸੀ। ਪਰ ਜਿੱਦਾਂ ਹੁਣ ਮੈਕਸੀਕਨ ਆ ਜਾਂ ਦੂਜੇ ਆ, ਉਹ ਕਰਦੇ ਤਾਂ ਹੁਣ ਹਰੇਕ ਨੂੰ ਆ। ਜਿੱਦਾਂ ਤਕਰੀਬਨ 3 ਵੀਕਾਂ ਪਹਿਲਾਂ ਮੈਂ ਆਪਣੇ ਫੀਨਿਕਸ 133 ਐਗਜ਼ਿਟ ਦੇ ਉੱਤੇ ਆ ਪਾਇਲਟ, ਉੱਥੇ ਮੈਂ ਵੇਟ ਕਰਦਾ ਸੀ ਲੋਡ ਦੀ, ਤਾਂ ਮੈਂ ਪ੍ਰਸ਼ਾਦਾ ਪਾਣੀ ਚੱਕ ਕੇ ਅੰਦਰ ਗਿਆ, ਤਾਂ ਮੁੜ ਕੇ ਜਦੋਂ ਮੈਂ ਬਾਹਰ ਆਇਆ ਤਾਂ ਉੱਥੇ 4-5 ਜਾਣੇ ਕਾਲੀਆਂ ਕੋਟੀਆਂ ਵਾਲੇ ਤੁਰੇ ਫਿਰਦੇ ਸੀ। ਓਕੇ। ਤੇ ਮੈਂ ਸੋਚਿਆ ਕਿ ਨਾਰਮਲ ਬੰਦੇ ਆ, ਤਾਂ ਜਦੋਂ ਲੱਗ ਆਏ ਤਾਂ ਮੈਨੂੰ ਕਹਿੰਦਾ ਕਿ ਬਈ ਤੇਰੇ ਕੋਲ ਗ੍ਰੀਨ ਕਾਰਡ ਆ? ਕੀ ਆ ਵੀ ਮੈਂ ਆਈਸ ਵਾਲਾ। ਤੇ ਮੈਂ ਕਿਹਾ ਵੀ ਮੇਰੇ ਕੋਲ, ਮੈਂ US ਸਿਟੀਜ਼ਨ ਆ। ਤਾਂ ਕਹਿੰਦਾ ਦਿਖਾ, ਮੈਨੂੰ ਕਾਰਡ ਦਿਖਾ ਲਿਆ, ਚੱਲ ਗਿਆ। ਉਹ ਫਿਰ ਜਾ ਕੇ ਮੇਰੇ ਨਾਲ ਜਿਹੜਾ ਮਸੀਕਾ ਸੀਗਾ, ਤੇ ਉਹਦਾ ਟਰੱਕ ਨੌਕ ਕੀਤਾ।
ਉਹਦੀ ਕਾਫੀ ਉਹ ਇਨਵੈਸਟੀਗੇਸ਼ਨ ਕਰਦੇ ਰਹੇ, ਤਾਂ ਪਤਾ ਨਹੀਂ ਉਹਦਾ ਕੀ ਬਣਿਆ ਹੋਣਾ ਕੀ ਨਹੀਂ ਬਣਿਆ ਹੋਣਾ। ਤਾਂ ਜਿੱਥੇ ਆਪਾਂ ਤੇਲ ਪਵਾਉਂਦੇ ਉੱਥੇ ਵੀ ਤੁਰੇ ਫਿਰਦੇ ਸੀ। ਸੋ ਕਾਫੀ ਜ਼ਿਆਦਾ ਜਿੱਦਾਂ ਉਸ ਏਰੀਆ ਦੇ ਵਿੱਚ ਹੁਣ ਇਹ ਉਹ ਕਰ ਜਿੱਦਾਂ ਆਪਣੀਆਂ ਮਤਲਬ ਟਰੱਕ ਸਟਾਪਾਂ ਤੇ ਵੀ ਹੈਗੇ ਆ। ਹਾਂਜੀ ਹਾਂਜੀ, ਸਾਰੇ ਟਰੱਕ ਸਟਾਪਾਂ ਤੇ। ਹਾਂਜੀ ਜੀ ਚਲੋ। ਸੋ ਉਹ ਜਾਂਦੇ ਜਿੱਥੇ ਉਹਨਾਂ ਦਾ ਸੂਤ ਲੱਗਦਾ ਵੇਅਰ ਹਾਊਸਾਂ 'ਚ ਵੀ ਜਾਂਦੇ ਹੈਗੇ ਆ, ਪਰ ਜਿੱਥੇ ਕੋਈ ਉੜ ਕੇ ਆ ਜਾਂਦਾ ਠੀਕ ਹੈ, ਜਿੱਥੇ ਨਹੀਂ ਆਉਂਦਾ। ਪਰ ਕਾਫੀ ਅੱਗੇੋਂ ਪੁੱਛਗਿੱਛ ਵਧੀ ਹੋਈ ਹੈ, ਮਤਲਬ ਜੀ ਪੁੱਛਗਿੱਛ ਵਧੀ ਆ। ਤੇ ਉਦਾਂ ਮੁੰਡੇ ਵੀ ਆਪਣੇ ਜਿਹੜੇ ਸਿਆਣੇ ਆ, ਜਿੱਦਾਂ ਕਹਿੰਦੇ ਟਾਈਮ ਵਿਚਾਰੇ ਸੋ ਬੰਦਾ, ਜਿਨ੍ਹਾਂ ਨੇ ਟਾਈਮ ਵਿਚਾਰ ਲੈਣਾ ਉਹ ਕਹਿੰਦੇ ਵੀ ਚਲੋ ਜੇ ਹੁਣ ਥੋੜੀ ਜਿਹੀ ਸਖਤਾਈ ਇੱਥੇ ਇਸ ਏਰੀਏ 'ਚ ਨਾ ਆਈਏ। ਪਰ ਹੁਣ ਇਹ ਆ ਵੀ ਜਿਹਦੇ ਕੋਲ ਵਰਕ ਪਰਮਿਟ ਆ, ਜਿਹੜਾ ਉਹਨਾਂ ਦੇ ਹੱਥ ਚੜ ਗਿਆ ਉਹ ਨਹੀਂ ਹੁਣ ਛੱਡਦੇ। ਠੀਕ ਹੈ। ਗ੍ਰੀਨ ਕਾਰਡ ਤੇ ਸਿਟੀਜ਼ਨ ਵਾਲੇ ਆ, ਉਹ ਜਿੱਦਾਂ ਮਰਜ਼ੀ ਤੁਸੀਂ ਕੰਮ ਕਰੋ, ਤੁਹਾਡੇ ਕੋਲ ਚਾਂਸ ਹੈ ਕੰਮ ਕਰਨ ਦਾ। ਪਰ ਜਿਨ੍ਹਾਂ ਕੋਲ ਵਰਕ ਪਰਮਿਟ ਆ, ਜੇ ਹੁਣ ਤੁਸੀਂ ਇੰਨਾ ਪੈਸਾ ਲਾ ਕੇ ਆ, ਕੋਈ ਕੰਮ ਹੋਰ ਟੋਲ ਲਓ, ਥੋੜਾ ਜਦੋਂ ਠੰਡਾ ਹੋ ਗਿਆ ਕੰਮ ਫਿਰ ਆ ਜਿਓ। ਮੈਂ ਤਾਂ ਜੋ ਮੇਰੇ ਨਾਲ ਜਿੱਦਾਂ ਕੱਲ ਹੋਇਆ, ਤਾਂ ਪਿਛਲੀ 3 ਵੀਕਾਂ ਪਹਿਲਾਂ ਹੋਇਆ, ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਥੈਂਕ ਯੂ ਵੀਰ ਜੀ। ਹਾਂਜੀ ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ। ਇੱਕ ਤਾਂ ਇਹ ਆ ਵੀ ਦੇਖੋ ਕਈ ਵਾਰੀ ਜਿਹੜੇ ਕਹਿੰਦੇ ਰਹਿੰਦੇ ਸੀ ਨਾ ਵੀ ਦੇਖੋ ਇਹ ਡਰਾਈ ਜਾਂਦੇ ਬੈਠੇ ਉੱਥੇ, ਹੁਣ ਤੁਹਾਡੇ ਸਾਹਮਣੇ ਆ ਕਾਲਰ ਆ। ਇੱਕ ਗੱਲ ਜ਼ਰੂਰ ਧਿਆਨ ਰੱਖਿਓ ਵੀ ਜਦੋਂ ਤੁਸੀਂ ਜਵਾਬ ਦੇਣਾ ਨਾ ਫੈਡਰਲ ਇੰਪਲਾਈ ਨੂੰ, ਝੂਠ ਨਾ ਬੋਲਿਓ ਵੀ ਮੈਂ ਜੀ ਮੇਰੇ ਕੋ ਮੈਂ ਸਿਟੀਜ਼ਨ ਅਜੇ ਹੈ ਨਹੀਂ, ਜਾਂ ਤੁਸੀਂ ਮੇਰੇ ਕੋਲ ਉਹ ਤਾਂ ਫੈਲਨੀ ਆ। ਤੇ ਜਾਂ ਤੁਸੀਂ ਸਿਟੀਜ਼ਨ ਆ, ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਮੈਂ ਲੀਗਲੀ ਆਇਆ ਸੀ, ਆਏ ਹੋਣ ਬਾਰਡਰ ਕ੍ਰਾਸ ਕਰਕੇ, ਤੇ ਬਿਲਕੁਲ ਸੱਚ ਬੋਲਣਾ ਉਹਨਾਂ ਦੇ ਕੋਲ, ਨਹੀਂ ਤਾਂ ਉਹ ਫਿਰ ਫੈਲਨੀ ਆ, ਫਿਰ ਉਹ ਵੱਡੀ। ਹਾਂਜੀ, ਫਿਰ ਤੁਸੀਂ ਆਪ ਹੀ ਫਸਣਾ ਹੈ, ਆਪਣੇ ਪੈਰ ਤੇ ਕੁਹਾੜੀ ਮਾਰਨ ਵਾਲੀ ਜਿਹੜੀ ਗੱਲ ਹੋਣੀ ਆ। ਉਹਨਾਂ ਕੋਲ ਤਾਂ ਇਨਫੋਰਮੇਸ਼ਨ ਤੁਹਾਡੀ ਸਾਰੀ ਹੈਗੀ ਆ। ਅੱਜ ਕੱਲ੍ਹ ਲੁਕਦਾ ਨਹੀਂ ਆ, AI ਦਾ ਜ਼ਮਾਨਾ ਆ। ਉਹਨਾਂ ਦੇ ਕੋਲ ਹਰ ਇੱਕ ਦਾ ਪੋਰਟਫੋਲੀਓ ਬਣਿਆ ਪਿਆ ਆ। ਉਹ ਤਾਂ ਜਿੱਦਾਂ ਇਨਫੋਰਮੇਸ਼ਨ ਪਾਉਣੀ ਆ, ਤੁਹਾਡਾ ਕਾਰਡ ਆ, ਚਾਹੇ ਉਹ ਲਾਇਸੈਂਸ ਆ, ਜਿਸ ਦੇ ਵੀ ਥਰੂ ਉਹਨਾਂ ਨੇ ਜਿਹੜਾ ਉਹ ਪਤਾ ਕਰ ਹੀ ਲੈਣਾ। ਬਾਇਓਮੈਟ੍ਰਿਕਸ ਦਾ ਰਾਜਕਰਮਵੀਰ ਸਿੰਘ ਜੀ ਉਹਨੇ ਕਹਿਤਾ ਵੀ 75 ਸਾਲਾਂ ਦਾ ਰੈਕੋਰਡ ਰਹੂਗਾ ਬਾਇਓਮੈਟ੍ਰਿਕਸ ਦਾ। ਹਾਂਜੀ, ਉਦੋਂ ਤੋਂ ਇਮੀਗ੍ਰੇਸ਼ਨ ਚਾਲੂ ਹੋਈ ਆ, ਸਾਰਾ ਹੀ ਰਹੂਗਾ ਜੀ। ਤੇ ਸਤਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਰਾਵਾਂ ਨੂੰ ਭਾਜੀ ਮੈਂ ਇਹ ਪੁੱਛਣਾ ਸੀਗਾ ਵੀ ਜਿੱਦਾਂ ਹੁਣ ਚਲੋ ਆ ਜਿਹੜਾ DMV ਵਾਲਾ ਚੱਕਰ, ਇਹ ਤੇ ਕੈਲੀਫੋਰਨੀਆ ਦੇ ਵਿੱਚ ਗਲਤੀ ਤਾਂ DMV ਵਾਲਿਆਂ ਦੀ ਆ। ਤੇ ਮੈਂ ਰਮਨ ਭਾਜੀ ਮੇਰਾ ਕੁਐਸਚਨ ਵੀ ਆ, ਜਾਂ ਮੇਰਾ ਮਾਈਂਡ 'ਚ ਜੋ ਆਇਆ ਮੈਂ ਉਹ ਪੁੱਛ ਰਿਹਾ। ਜਿਹੜਾ ਟੈਕਸੀ ਦਾ ਲਾਇਸੈਂਸ ਅਸੀਂ ਟੈਕਸੀ ਚਲਾਉਂਦੇ ਸੀ ਪਹਿਲਾਂ ਹਨਾ ਇੱਥੇ ਪੈਂਸਿਲਵੇਨੀਆ 'ਚ, ਠੀਕ ਹੈ। ਉਦੋਂ ਇੱਕ ਸਾਲ ਪੁਰਾਣਾ ਲਾਇਸੈਂਸ ਉਹ ਕਹਿੰਦੇ ਵੀ ਜਦੋਂ ਤੁਸੀਂ ਟੈਕਸੀ ਦਾ ਲਾਇਸੈਂਸ ਬਣਾਉਣਾ ਨਾ, ਭਾਵੇਂ ਨਿਊਯਾਰਕ ਆ ਭਾਵੇਂ, ਉਹ 1 ਸਾਲ ਪੁਰਾਣਾ ਚਾਹੀਦਾ। ਜੇ ਤੁਸੀਂ ਉਬਰ ਵੀ ਚਲਾਉਂਦੇ ਆ ਤੇ 1 ਸਾਲ ਲਾਇਸੈਂਸ ਪੁਰਾਣਾ ਜਿਹੜਾ ਵਾ, ਜਿਹੜਾ ਰੈਗੂਲਰ ਲਾਇਸੈਂਸ ਉਹ ਚਾਹੀਦਾ ਹਨਾ। ਓਕੇ। ਜੇ ਇਹ ਕੰਮ ਪਹਿਲਾਂ ਇਹ ਹੁੰਦਾ ਵੀ ਟਰੱਕ ਤੋਂ ਲਾਇਸੈਂਸ ਲੈਣ ਲਈ ਤੁਹਾਨੂੰ 2 ਸਾਲ ਦਾ ਡਰਾਈਵਿੰਗ ਲਾਇਸੈਂਸ ਜਿਹੜਾ ਰੈਗੂਲਰ ਆ ਉਹ 2 ਸਾਲ ਦਾ ਪੁਰਾਣਾ ਚਾਹੀਦਾ, ਫਿਰ ਤੁਸੀਂ ਟਰੱਕਿੰਗ ਦੇ ਸ਼ੁਰੂ ਕਰ ਸਕਦੇ। ਸ਼ਾਇਦ ਹੋ ਸਕਦਾ ਵੀ ਆਹ ਜਿਹੜੀਆਂ ਪ੍ਰੋਬਲਮ ਆ, ਕਿਉਂਕਿ ਅਨਐਕਸਪੀਰੀਅੰਸ ਬੰਦੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਨਹੀਂ ਆ, ਉਹਦਾ ਕਰਕੇ ਆ ਜਿਹੜੇ ਐਕਸੀਡੈਂਟ, ਜਾਂ ਪਿਛਲੇ 5-7 ਸਾਲ ਦਾ ਰੈਕੋਰਡ ਕੱਢ ਕੇ ਵੇਖ ਲਓ, ਉਹ ਤੋਂ ਪਿਛਲੇ 10 ਸਾਲ ਦਾ ਰੈਕੋਰਡ 'ਚ ਉਨੇ ਐਕਸੀਡੈਂਟ ਨਹੀਂ ਹੋਏ ਜਿੰਨੇ ਮੁੰਡਿਆਂ ਦੇ। ਆਪਣੇ ਮੁੰਡੇ ਵੀ ਦੁਨੀਆ ਤੋਂ ਗਏ ਨੌਜਵਾਨ, ਬਹੁਤ ਦੇਹਾਂਤ, ਜਾਂ ਮਤਲਬ ਉਨੇ ਐਕਸੀਡੈਂਟ ਪਿਛਲੇ 10 ਸਾਲ 'ਚ ਨਹੀਂ ਹੋਣੇ 2018-19 ਤੋਂ ਪਹਿਲਾਂ ਜਿੰਨੇ ਪਿਛਲੇ 5-7 ਸਾਲ ਦੇ ਵਿੱਚ ਹੋਏ। ਕਿ ਇਹ ਇਦਾਂ ਜੇ ਕਰ ਲਿਆ ਜਾਵੇ ਤੇ ਕੀ ਇਹ ਸਹੀ ਨਹੀਂ ਹੈਗਾ ਵੀ ਜੇ 2 ਸਾਲ ਤੋਂ, ਹੁਣ ਤੇ ਮੈਨੂੰ ਲੱਗਦਾ ਨਹੀਂ ਵਰਕ ਪਰਮਿਟ ਦੇ ਲਾਇਸੈਂਸ ਉਹ ਦੇਣਗੇ ਕੋਈ ਵੀ ਸਟੇਟ, ਪਰ ਜੇ ਇਦਾਂ ਹੋ ਜਾਂਦਾ ਤੇ ਹੋ ਸਕਦਾ ਵੀ ਆਹ ਕੰਮ ਨਾ ਹੁੰਦਾ। ਕੋਈ ਹਰ ਦੇ ਵਿੱਚ ਲਾਇਸੈਂਸ ਜਿਹੜਾ ਵਾ ਤੁਹਾਡਾ ਰੈਗੂਲਰ 1-2 ਸਾਲ ਪੁਰਾਣਾ ਮੰਗਦੇ ਆ, ਉਹ ਤੋਂ ਬਿਨਾਂ ਦੂਜਾ ਲਾਇਸੈਂਸ ਤੁਸੀਂ ਬਣਾ ਨਹੀਂ ਸਕਦੇ। ਇਹਦੇ ਬਾਰੇ ਕੀ ਖਿਆਲ? ਇੰਨਾ ਕੀ ਮੇਰਾ ਕੁਐਸਚਨ। ਥੈਂਕ ਯੂ ਭਾਜੀ। ਉਦਾਂ ਦਾ ਵੈਸੇ ਇੱਕ ਚੀਜ਼ ਨਾਲ ਐਡ ਕਰ ਦਵਾਂ, ਫਿਰ ਰਮਨ ਜੀ ਤੁਸੀਂ ਪੂਰੀ ਗੱਲ ਕਰ ਦਿਓ। ਹਰਜੋਤ ਭਾਜੀ ਵੀ ਇਸ ਚੀਜ਼ 'ਚ ਦੱਸ ਸਕਦੇ ਆ। ਉਹਦਾ ਇੰਸ਼ੋਰੈਂਸ ਵਾਲੇ ਕਹਿੰਦੇ ਹੁੰਦੇ ਆ ਵੀ ਇਹ ਚੀਜ਼ ਜਿਹੜੀ ਉਹ ਚਾਹੀਦੀ ਆ 1-2 ਸਾਲ ਪੁਰਾਣਾ ਜਿਹੜਾ ਉਹ ਹੋਵੇ, ਲਾਇਸੈਂਸ ਹੋਵੇ, ਪਰ ਫਿਰ ਵੀ ਸਮਹਾਉ ਇਹ ਸਾਰਾ ਕੁਝ ਜਿਹੜਾ ਉਹ ਚੱਲੀ ਜਾਂਦਾ ਰਿਹਾ। ਜੀ ਰਮਨ ਜੀ। ਬਿਲਕੁਲ, ਇਹ ਇੱਕ ਬਿੱਲ ਇਸ ਵੇਲੇ ਇਨ ਪ੍ਰੋਸੈਸ ਹੈਗਾ, ਇੰਟਰੋਡਿਊਸਡ ਹੈਗਾ, ਜਿਹਦੇ ਵਿੱਚ ਕਿ 1 ਸਾਲ ਦੀ ਡਰਾਈਵਰ ਲਾਇਸੈਂਸ, ਜਿਹੜਾ ਕਾਰ ਦਾ ਡਰਾਈਵਰ ਲਾਇਸੈਂਸ ਹੋਣਾ ਲਾਜ਼ਮੀ ਕਿਹਾ ਜਾ ਰਿਹਾ ਹੈਗਾ। ਸੋ ਇਨ ਪ੍ਰੋਸੈਸ ਹੈਗਾ। ਅਸੀਂ ਕਾਫੀ ਦੇਰ ਤੋਂ ਐਡਮਿਨਿਸਟ੍ਰੇਸ਼ਨ ਨੂੰ ਵੀ, ਆਪਣੀ ਏਜੰਸੀਜ਼ ਨੂੰ ਵੀ ਇਹ ਚੀਜ਼ ਕਹਿ ਰਹੇ ਸੀਗੇ, ਕਰ ਰਹੇ ਸੀਗੇ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਕਿਉਂਕਿ ਦੇਖੋ, ਜਦੋਂ ਕੋਈ ਵੀ ਬੰਦਾ ਜਿਹੜਾ ਆ, ਇਹ ਸਿਚੁਏਸ਼ਨ ਜਿਹੜੀ ਭਾਈ ਸਾਹਿਬ ਹੁਣੀ ਗੱਲ ਕਰਕੇ ਗਏ ਆ, ਬਿਲਕੁਲ 100% ਆ। ਕਿਉਂਕਿ ਜਦੋਂ ਦੇਖੋ ਤੁਸੀਂ ਬਾਰਡਰ ਕ੍ਰਾਸ ਕੀਤਾ ਹੈਗਾ, ਤੁਸੀਂ 2 ਮਹੀਨਿਆਂ ਦੇ ਵਿੱਚ ਵਰਕ ਪਰਮਿਟ ਮਿਲ ਗਿਆ, ਅਗਲੇ ਮਹੀਨੇ ਲਾਇਸੈਂਸ ਮਿਲ ਗਿਆ, ਯੂ ਨੈਵਰ ਡਰੋਵ ਅ ਕਾਰ ਇਨ ਦਿਸ ਕੰਟਰੀ। ਬੰਦੇ ਨੇ ਕਦੀ ਕਾਰ ਵੀ ਨਹੀਂ ਚਲਾਈ ਇਸ ਕੰਟਰੀ 'ਚ। ਰੋਡ ਐਜੂਕੇਟਸ ਨਹੀਂ ਪਤਾ ਹੁੰਦੇ। ਮਤਲਬ ਮੈਂ ਹੁਣ ਤੁਹਾਨੂੰ ਆਪਣਾ ਜਿਹੜਾ ਤਾਜ਼ਾ ਤਜਰਬਾ ਦਿੰਦਾ, ਮੈਂ ਇੰਡੀਆ ਜਾ ਕੇ ਡਰਾਈਵ ਕੀਤਾ ਹੈਗਾ।
ਸੋ ਮੈਨੂੰ ਇਹ ਆਉਂਦੀ ਹੈਗੀ ਆ ਕਿ ਜਦੋਂ ਮੈਂ ਉਹ ਇੰਡੀਆ ਦੀ ਡਰਾਈਵਿੰਗ ਦੇਖੀ ਉੱਥੇ ਜਾ ਕੇ, ਉੱਥੇ ਅਸੀਂ ਮਹੀਨਾ ਆਲਮੋਸਟ ਬਹੁਤ ਅਬਜ਼ਰਵ ਕੀਤਾ ਬੈਠ ਕੇ, ਬੜੀਆਂ ਚੀਜ਼ਾਂ ਦੇਖੀਆਂ ਤੇ ਉਹ ਸਮਝ ਆਈਆਂ ਵੀ ਯਾਰ ਜਿਹੜੀ ਇਸ ਵੇਲੇ ਸਾਡੀ ਜਿਹੜੀ ਕਮਿਊਨਿਟੀ ਪਿਛਲੇ 5 ਸਾਲਾਂ 'ਚ ਆਈ ਹੈਗੀ ਆ, ਉਹ ਟੋਟਲੀ ਉਹੋ ਹੀ ਆਦਤਾਂ ਸਾਰੀਆਂ ਲੈ ਕੇ ਆਈ ਹੈਗੀ ਆ। ਉਹਨੇ ਕੁਛ ਵੀ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਪੈਟਰਨ ਕੀਤੀ। ਤੇ ਹੀ ਆ। ਉਸੇ ਪੈਟਰਨ ਤੇ ਆ, ਉਸੇ ਚਾਹੇ ਤੁਸੀਂ ਸਟੋਰਸ ਦੇ ਵਿੱਚ ਚਲੇ ਜਾਓ, ਉੱਥੇ ਡੋਰ ਖੋਲ ਕੇ ਖੜਨ ਦੀ ਪ੍ਰਵਿਰਤੀ ਦੇਖ ਲਓ, ਜਾਂ ਕਿਸੇ ਨੂੰ ਥੈਂਕ ਯੂ ਕਹਿਣ ਦੀ ਪ੍ਰਵਿਰਤੀ ਦੇਖ ਲਓ, ਜਾਂ ਤੁਸੀਂ ਕਿਸੇ ਨੂੰ ਕੋਈ ਚੰਗੀ ਤਰ੍ਹਾਂ ਬੋਲਣ ਦੀ ਗੱਲ ਕਰ ਲਓ। ਅਸੀਂ ਇੱਕ ਦਿਨ ਉੱਥੇ ਸੋਸ਼ਲ ਤਜਰਬਾ ਵੀ ਕੀਤਾ। ਅਸੀਂ ਬੈਂਕ ਦੇ ਵਿੱਚ ਗਏ ਤੇ ਬੈਂਕ ਦੇ ਵਿੱਚ ਅਸੀਂ ਜਦੋਂ ਲੰਘੇ ਤੇ ਡੋਰ ਖੋਲ ਕੇ ਅਸੀਂ 1-2 ਜਾਣਿਆਂ ਨੂੰ, 5 ਜਣਿਆਂ ਨੂੰ ਡੋਰ ਖੋਲਿਆ, ਹੈ ਨਾ, ਵੀ ਉਹ ਆ ਰਹੇ ਸੀ ਪਿੱਛੇ, ਡੋਰ ਖੋਲਿਆ ਤੇ ਉਹ ਮਤਲਬ ਜਿੱਦਾਂ ਨਾ ਕਿ ਮਤਲਬ ਮੈਂ ਪਤਾ ਨਹੀਂ ਕੌਣ ਆ, ਮਤਲਬ ਮੇਰੇ ਲਈ ਡੋਰ ਖੋਲਿਆ ਤੇ ਬੋਲ ਮੂੰਹ ਚੋਂ ਕੋਈ ਜਵਾਬ ਨਹੀਂ, ਕੋਈ ਕੁਛ ਨਹੀਂ ਵੀ ਮਿਹਰਬਾਨੀ ਜਾਂ ਥੈਂਕ ਯੂ ਜਾਂ ਕੁਛ, ਹੈ ਨਾ, ਮਤਲਬ ਬਿਲਕੁਲ ਨਹੀਂ ਸੀਗਾ ਉਹ ਹੈਗਾ। ਤੇ ਉਹ ਚੀਜ਼ਾਂ ਦੇਖ ਕੇ ਸਮਝ ਆਈਆਂ ਕਿ ਅਸੀਂ ਵਿਕਸਿਤ ਕੰਟਰੀ ਦੇ ਵਿੱਚ ਆ ਗਏ, ਲੇਕਿਨ ਸਾਡਾ ਜਿਹੜਾ ਸੁਭਾਅ ਆ, ਸਾਡੀਆਂ ਜਿਹੜੀਆਂ ਆਦਤਾਂ ਆ, ਉਹ ਵਿਕਸਿਤ ਨਹੀਂ ਹੋ ਪਾ ਰਹੀਆਂ ਜਾਂ ਨਹੀਂ ਹੋ ਸਕੀਆਂ। ਸੋ ਉਹ ਚੀਜ਼ਾਂ ਜਿਹੜੀਆਂ ਨਾ, ਉਹਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਹੈ। ਜਿਹੜੇ ਲੋਕੀ ਹੁਣ ਇੱਥੇ ਆ ਵੀ ਗਏ ਆ, ਤੁਸੀਂ ਐਟਲੀਸਟ ਲੋਕਲ ਆਪਣੇ ਜਿਹੜੇ ਕੋਈ ਆਪਣੇ ਇਸ ਵੇਲੇ ਮੈਂ ਸ਼ਾਇਦ ਮੇਰੇ ਕੋਲ ਇਸ ਵੇਲੇ ਅਵੇਲੇਬਲ ਨਹੀਂ ਹੈਗਾ, ਸਾਨੂੰ ਜਿਹੜਾ ਲੋਕਲ ਸਾਡਾ ਮੰਟਿਕਾ ਇੱਥੇ ਅਡਲਟ ਸਕੂਲ ਹੈਗਾ, ਉਹਨਾਂ ਦੀ ਈਮੇਲ ਆਈ ਹੈਗੀ ਆ, ਜਿਹੜੀ ਅਗਲੇ ਸੈਸ਼ਨ ਦੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਹੈਗੀਆਂ। ਉਹਦੇ ਵਿੱਚ ਵਾਈਡ ਵਰਾਇਟੀ ਆਫ ਕਲਾਸਿਸ ਹੈਗੀਆਂ, ਚਾਹੇ ਉਹ ਫੋਰਕਲਿਫਟ ਦੀ ਹੈਗੀ ਆ, ਚਾਹੇ ਉਹ ਤੁਹਾਡੀ ਇੰਗਲਿਸ਼ ਸਿੱਖਣ ਦੀ ਹੈਗੀ ਆ, ਚਾਹੇ ਮਤਲਬ ਇੱਕ ਚੀਜ਼ ਦੀਆਂ ਕਲਾਸਿਸ ਜਿਹੜੀਆਂ ਅਵੇਲੇਬਲ ਹੈਗੀਆਂ, ਔਰ ਆਲਮੋਸਟ ਕਲੋਜ਼ ਟੂ ਫ੍ਰੀ ਹੈਗੀਆਂ, ਕਿਵੇਂ ਬਿਲਕੁਲ ਨੋਮੀਨਲ ਫੀ ਹੈਗੀ ਆ। ਕਿਉਂ ਨਹੀਂ ਅਸੀਂ ਉਹ ਕਲਾਸਾਂ ਲੈਂਦੇ ਹੈਗੇ? ਕਿਉਂ ਨਹੀਂ ਅਸੀਂ ਉਹਨਾਂ ਦੇ ਵਿੱਚ ਜਾਂਦੇ ਹੈਗੇ? ਕਿਉਂ ਨਹੀਂ ਅਸੀਂ ਉਹ ਚੀਜ਼ਾਂ ਜਿਹੜੀਆਂ ਐਕਵਾਇਰ ਕਰਦੇ ਹੈਗੇ? ਐਂਡ ਘੱਟੋ ਘੱਟ ਨਾਰਮਲ ਐਟੀਕੇਸੀ ਜਿਹੜੀ ਆ, ਐਟੀਕੇਟ ਹੈ, ਨਾਰਮਲ ਐਟੀਕੇਟ, ਉਹ ਤਾਂ ਐਕਵਾਇਰ ਕਰ ਲਓ ਯਾਰ। ਮਤਲਬ ਕਿ ਜੇ ਲਾਈਨ ਦੇ ਵਿੱਚ ਖੜਨਾ ਉੱਥੇ ਤੱਕ ਬਿਲਕੁਲ ਨਹੀਂ ਸੀ ਹੈਗਾ, ਲਾਈਨ ਦੇ ਵਿੱਚ ਚੱਲਣਾ ਫ੍ਰੀਵੇ ਦੇ ਉੱਤੇ, ਉਹ ਤਾਂ ਬਿਲਕੁਲ ਹੀ ਮਤਲਬ ਕਿ ਧੂਆਂ ਪੱਟਿਆ ਪਿਆ। ਔਰ ਉਹੀ ਚੀਜ਼ਾਂ, ਉਹੀ ਆਦਤਾਂ ਇੱਥੇ ਤੁਸੀਂ ਤੁਸੀਂ ਬਚ ਕੇ ਆ ਗਏ ਆ, ਤੁਸੀਂ ਐਵੇਂ ਪੰਗਾ ਲੈ ਲਿਆ ਉੱਥੇ ਜਾ ਕੇ ਗੱਡੀ ਗੁੱਡੀ ਚਲਾਉਣ ਵਾਲਾ। ਨਹੀਂ, ਗੱਡੀ ਚਲਾਈ ਤਜਰਬਾ, ਤੇ ਮੈਂ ਹਰ ਸਾਲ ਜਦੋਂ ਜਾਂਦਾ ਆ ਮੈਂ ਗੱਡੀ ਆਪ ਹੀ ਚਲਾਉਣਾ ਆ, ਉੱਥੇ ਤਜਰਬਾ ਲਈਦਾ, ਤਜਰਬਾ ਕਰੀਦਾ, ਕਿਉਂਕਿ ਪੁਰਾਣੀ ਗੱਡੀ ਉੱਥੇ ਚਲਾਈ ਆ, ਇਸ ਕਰਕੇ ਉਹ ਨਹੀਂ, ਉਹ ਚਲੋ ਠੀਕ ਆ, ਜੀ ਤੇ ਕਰਦਾ ਹੀ ਆ। ਨਹੀਂ, ਉਹ ਜਦੋਂ ਇੰਨੀ ਗੱਲ ਜ਼ਰੂਰ ਹੈ ਵੀ ਜਦੋਂ ਮੈਂ ਉੱਥੇ ਗੱਡੀ ਚਲਾਈ ਸੀਗੀ ਮਹੀਨਾ, ਤੇ ਮੇਰੀ ਵਾਈਫ ਨੇ ਇੱਕ ਗੱਲ ਕਹੀ ਸੀ ਵੀ ਪਲੀਜ਼ ਆਹ ਆਦਤਾਂ ਜਾ ਕੇ ਉੱਥੇ ਨਾ ਕਿਤੇ ਅਪਲਾਈ ਕਰ ਦਿਓ। ਜਿਹੜੀ ਆਪਾਂ ਰਮਨ ਭਾਜੀ ਗੱਲ ਕਰਦੇ ਜੀ, ਇਹ ਰੋਡ ਰੇਜ ਦੀ ਵੀ ਨਾ, ਇਹ ਇੱਕ ਅਮਰੀਕਾ ਦੇ ਵਿੱਚ ਬਹੁਤ ਵੱਡਾ ਇਸ਼ੂ ਆ। ਹੁਣੇ ਇੱਕ ਖਬਰ ਆ ਰਹੀ ਆ ਵੀ ਟੈਕਸਸ ਦੇ ਵਿੱਚ ਅੱਜ ਸਵੇਰੇ ਹੈਰਿਸ ਕਾਉਂਟੀ 'ਚ ਕੋਈ ਟਰੱਕ ਡਰਾਈਵਰ ਸੀ, ਹਜੇ ਉਹਦਾ ਨਾਂ ਨਹੀਂ ਦੱਸਿਆ ਉਹਨੇ, ਰੋਡ ਰੇਜ ਦੇ ਵਿੱਚ ਇਨਵੋਲਵ ਸੀ। ਤਾਂ 2 ਮੁੰਡੇ ਇੱਕ ਕਾਰ 'ਚ ਸੀ, 18 ਸਾਲਾਂ ਦਾ ਤਾਂ 15 ਸਾਲਾਂ ਦਾ, ਉਹਨਾਂ ਨੇ ਉਹਦੇ ਟਰੱਕ ਡਰਾਈਵਰ ਦੇ ਗੋਲੀਆਂ ਮਾਰਤੀਆਂ, ਹੈ ਨਾ, ਹੂਸਟਨ ਦੇ ਲਾਗੇ। ਸੋ ਲੱਕਲੀ ਜਿਹੜਾ ਡਰਾਈਵਰ ਆ ਉਹ ਬਚ ਗਿਆ, ਹਸਪਤਾਲ ਦੇ ਵਿੱਚ ਆ। ਸੋ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਰੋਡ ਰੇਜ ਨੂੰ ਲੈ ਕੇ ਬਹੁਤ ਧਿਆਨ ਰੱਖਣਾ ਚਾਹੀਦਾ। ਜੇ ਕੋਈ ਅਗਲਾ ਪਾਗਲ ਆ, ਕੋਈ ਨਹੀਂ, ਗਾਲ ਵੀ ਕੱਢ ਗਿਆ, ਦੈਟਸ ਓਕੇ, ਆਰਾਮ ਨਾਲ ਤੁਸੀਂ ਆਪਣੇ ਰਸਤੇ ਜਿਹੜੇ ਤੁਰੇ ਰਹੋ, ਨਾ ਕਿ ਉਹਦੇ ਨਾਲ ਲੜਨ ਦੀ ਕੋਸ਼ਿਸ਼। ਸ਼ਦਾਈਪੁਣਾ ਬਹੁਤ ਵਧਿਆ ਪਿਆ ਲੋਕਾਂ ਦੇ ਵਿੱਚ, ਹਿੰਸਕ ਪ੍ਰਵਿਰਤੀ ਬਹੁਤ ਆ। ਬਿਲਕੁਲ, ਆ ਆਪਣੇ ਕਮੈਂਟਸ ਦੇ ਵਿੱਚ ਦੇਖ ਲਓ, ਨਾ ਆਪਣਾ ਠੱਗ ਗਿਆ ਤੇ ਕਹਿੰਦੇ ਵੀ ਮੈਨੂੰ ਆਈਸ ਨੇ ਰਿਲੀਜ਼ ਕਰਤਾ। ਨਹੀਂ, ਉਹ ਮਜ਼ਾਕ ਹੀ ਕਰਦੇ ਲੱਗਦਾ। ਫਿਰ ਨਾ ਆਪਣਾ ਵੀ ਸਹੀ ਕਰ ਲੈਣਾ, ਠੱਗ ਲਾਈਫ ਨਹੀਂ ਨਾ ਹੋਣੀ ਚਾਹੀਦੀ। ਚਲੋ ਕੋਈ ਗੱਲ ਨਹੀਂ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਿੰਨੇ ਵੀਰਾਂ ਨੂੰ ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ ਗੁਰਫਤਿਹ ਜੀ। ਤੇ ਮੈਂ ਭਾਈ ਹੁਣਾਂ ਦੀ ਗੱਲ ਨੂੰ ਬਿਲਕੁਲ ਵਧਾਉਂਦਾ ਹੋਇਆ ਅੱਗੇ ਰਮਨ ਢਿੱਲੋਂ ਭਾਈ ਹੁਣਾਂ ਦੀ, ਤੇ ਉਹਦੇ ਵਿੱਚ ਉਹਨਾਂ ਨੇ ਜਿਵੇਂ ਆਪਾਂ CDL ਦੇ ਰਿਗਾਰਡਿੰਗ ਹੀ ਗੱਲ ਕਰ ਰਹੇ ਹਾਂ, ਤੇ CDL ਜਿਵੇਂ DMV ਉਹਨਾਂ ਨੇ ਕੋਈ ਗਾਂਹ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਕਿ ਵੀ ਜਿਹਦੇ ਕਰਕੇ ਹੁਣ CDL ਨੂੰ ਕਿਵੇਂ ਉਹਦੀ ਹੱਲ ਕੀਤੀ ਜਾਵੇ ਪ੍ਰੋਬਲਮ। ਤੇ ਉਹਦੇ ਵਿੱਚ ਜਿਵੇਂ ਦੁਬਾਰਾ ਟੈਸਟ ਲੈਣ ਦੀ ਗੱਲ ਜਾਂ ਕੋਈ ਇੱਦਾਂ ਦੀ ਗੱਲ ਕਰਕੇ ਉਹਨਾਂ ਨੂੰ ਫਿਰ ਸਰਜੀਤ ਕੀਤਾ ਜਾਵੇ ਤੇ ਉਹ ਵਿਚਾਰੇ ਕੰਮ ਤੇ ਆਉਣ। ਤੇ ਉਹਦੇ ਵਿੱਚ ਮੈਂ ਥੋੜ੍ਹੇ ਜਿਹੇ 1-2 ਓਪੀਨੀਅਨ ਮੇਰੇ ਕੋਲ ਹੈਗੇ, ਜਿਵੇਂ ਮੇਰੀ ਹੋ ਸਕਦਾ ਮੈਂ ਕਿੰਨੇ ਕੁ ਲੈਵਲ ਤੇ ਹੈਗਾ ਉਹ ਤੁਸੀਂ ਦੱਸ ਹੀ ਦੇਣਾ ਵੀ ਜਿਹੜੀਆਂ ਕੰਪਨੀਆਂ ਦੇ ਵੱਡੀਆਂ ਕੰਪਨੀ ਫਲੀਟ ਹੈਗੀ ਹੈ, ਉਹਨਾਂ ਵਿੱਚ ਮਤਲਬ 10-10 ਡਰਾਈਵਰਾਂ ਕਰਕੇ ਉਹਨਾਂ ਦੀ ਕਲਾਸਿਸ ਲੈ ਲੈਣ ਤੇ ਉਹਨਾਂ ਨੂੰ ਉਹਨਾਂ ਦੀ ਡਰਾਈਵਿੰਗ ਦੇ ਗੱਲਾਂ ਬਾਤਾਂ ਬਾਰੇ ਪੜ੍ਹਾਇਆ ਜਾਵੇ, ਦੱਸਿਆ ਜਾਵੇ।
ਜਾਂ ਉਹਨਾਂ ਦੀਆਂ ਫਿਰ ਜਦੋਂ ਉਹ ਹੋ ਜਾਣ ਤਾਂ ਉਹਨੇ ਥੋੜ੍ਹੀਆਂ ਜਿਹੀਆਂ ਉਹਨਾਂ ਦੀ ਵੀਡੀਓ ਇੰਗਲਿਸ਼ 'ਚ ਵੀਡੀਓ ਪਾਈਆਂ ਜਾਣ ਅਤੇ ਉਹਨਾਂ ਦੇ ਪਲੇਟਫਾਰਮ ਦੇ ਉੱਤੇ ਭੇਜੀਆਂ ਜਾਣ। ਅਤੇ ਜਾਂ ਦੂਜੇ ਜਿਹੜੇ ਸਕੂਲ ਹੈਗੇ ਆ, ਸਕੂਲ ਦੇ ਵਿੱਚ ਜਿਹੜੇ ਹੁਣ ਜਿਨ੍ਹਾਂ ਕੋਲ ਡਾਟਾ ਤਾਂ ਇਹਨਾਂ ਦੇ ਕੋਲ ਹੈਗਾ ਹੀ ਆ, ਜਿਨ੍ਹਾਂ ਨੇ ਲਾਇਸੈਂਸ ਲਏ ਆ, CDL ਲਏ, ਅਤੇ ਉਹਨਾਂ ਵੱਲੋਂ ਵੀ ਜਿਹੜੇ ਉਹਨਾਂ ਨੂੰ ਸੱਦ ਕੇ ਦੁਬਾਰਾ ਇੱਕ ਪਰਉਪਕਾਰ ਹੀ ਹੋਊਗਾ ਜੀ। ਅਤੇ ਇੱਕ ਆਪਣੀ ਕਮਿਊਨਿਟੀ ਦੇ ਜਿਹੜਾ ਡੈਂਟ ਪਿਆ ਹੋਇਆ ਉਹ ਡੈਂਟ ਨੂੰ ਕੱਢਣ ਵਿੱਚ ਟਾਈਮ ਲੱਗੂਗਾ, ਪਰ ਥੋੜ੍ਹਾ ਮੋਟਾ ਉਹਦੇ ਵਿੱਚ ਆਪਾਂ ਦਵਾਈ ਬੂਟੀ ਦੀ ਗੱਲ ਕਰ ਸਕਦੇ ਹਾਂ ਵੀ ਸਕੂਲ ਵਿੱਚ ਉਹ ਕਲਾਸਾਂ ਦੁਬਾਰਾ 10-10 ਕਰਕੇ ਬੰਦਿਆਂ ਨੂੰ ਸੱਦਣ ਅਤੇ ਉਹਨਾਂ ਨੂੰ ਉਹ ਕਲਾਸਾਂ ਦੇਣ ਅਤੇ ਇੰਗਲਿਸ਼ ਦੇ ਵਿੱਚ ਹੀ ਗੱਲਬਾਤ ਕਰਕੇ ਅਤੇ ਉਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ। ਬਸ ਇਹੀ ਕਹਿ ਸਕਦਾ ਮੈਂ। ਅਤੇ ਹੋਰ ਜਿਵੇਂ ਸਿਚੁਏਸ਼ਨ ਬਦਲਦੀ ਐਵਰੀਡੇ ਸਿਚੁਏਸ਼ਨ ਬਦਲਦੀ ਆ, ਅਤੇ ਇੱਥੇ ਕੀ ਹੋ ਜਾਣਾ, ਕਿਵੇਂ ਹੋ ਜਾਣਾ, ਉਹਦੇ ਲਈ ਬੜੇ ਠਰਮੇ ਦੀ ਲੋੜ ਹੈ। ਬੜੇ ਉਹਨਾਂ ਨੂੰ ਜਿਵੇਂ ਆਪਣਾ ਵੈਦਰ ਮਾੜਾ ਹੋਵੇ ਤਾਂ ਵੈਦਰ ਮਾੜੇ ਦੇ ਵਿੱਚ ਆਪਾਂ ਬੜੇ ਧਿਆਨ ਨਾਲ ਫੋਨ ਵੀ ਨਹੀਂ ਦੇਖਦੇ, ਫੋਨ ਵੀ ਸਾਈਡ ਤੇ ਪਿਆ ਰਹਿੰਦਾ, ਆਪਾਂ ਆਪਣੀ ਲਾਈਨ 'ਚ ਰਹਿੰਦੇ ਹਾਂ। ਹੁਣ ਉਹ ਵੇਲਾ ਸਾਫ਼ ਵਿੱਚ ਵੀ ਸਨੀ ਡੇ 'ਚ ਵੀ ਨਹੀਂ ਦੇਖਣਾ ਚਾਹੀਦਾ। ਹਾਂਜੀ, ਤੇ ਇਹ ਚੀਜ਼ਾਂ ਜਿਹੜੀਆਂ ਨਾ, ਤੇ ਬਾਕੀ ਹੁਣ ਅਸੀਂ ਚਾਹੁੰਦੇ ਕਿ ਥੋੜਾ ਵੋਟ ਰਜਿਸਟਰ ਵੀ ਅਸੀਂ ਕਹਾਂਗੇ, ਕਹਿ ਲਈਏ ਵੀ ਗੁਰੂ ਘਰਾਂ ਦੇ ਵਿੱਚ ਜਾ ਕੇ, ਤੇ ਆਪਣੇ ਇਲੈਕਸ਼ਨ ਵੀ ਨੇੜੇ ਆ ਰਹੇ ਆ, ਥੋੜਾ ਜਿਹਾ ਮੈਂ ਇਲੈਕਸ਼ਨ ਵਾਲਾ ਵੀ ਸਿਟੀਜ਼ਨ ਹੀ ਕਰਨਾ ਰਜਿਸਟਰ ਹੋਣੇ ਨਹੀਂ ਵੀ ਆਪਣੇ ਲਾਇਸੈਂਸ ਨਹੀਂ ਤੇ ਹੁਣ ਆਪਾਂ ਉਦੋਂ ਬਣਾ ਲਈਏ। ਬਿਲਕੁਲ ਧੰਨਵਾਦ ਇੰਦਰ ਜੀ ਭਾਜੀ। ਸੋ ਇਹ ਰਮਨ ਭਾਜੀ ਮੈਨੂੰ ਲੱਗਦਾ ਇਹ ਹੋਣਾ ਹੀ ਆ, ਕਿਉਂਕਿ ਦੇਖੋ ਪਹਿਲਾਂ $45 ਮਿਲੀਅਨ ਉਹਨਾਂ ਨੇ ਜਿਹੜਾ ਬੰਦ ਕਰਤਾ ਫੈਡਰਲ ਗਵਰਨਮੈਂਟ ਨੇ, ਸ਼ਾਨ ਡਫੀ ਉਹਨਾਂ ਨੇ 165 ਮਿਲੀਅਨ ਕਰਤਾ। ਸੋ ਉਹ ਕੰਡੀਸ਼ਨ ਰੱਖੂਗੇ ਤੇ ਇੰਨਾ ਪੈਸਾ ਜਿਹੜਾ ਆ, ਤੇ ਸਾਡੀਆਂ ਸੜਕਾਂ ਦਾ ਕੀ ਹਾਲ ਹੋਣਾ। ਬਾਕੀ ਸਕੂਲਾਂ ਦੀ ਇੰਦਰਜੀਤ ਭਾਜੀ ਗੱਲ ਕਰ ਗਏ ਤਾਂ ਮੈਂ ਗਰੰਟੀ ਨਾਲ ਕਹਿੰਦਾ ਵੀ 60-70% ਸਕੂਲ ਆਲਰੇਡੀ ਬੰਦ ਹੋ ਚੁੱਕੇ ਆ। ਤੁਹਾਨੂੰ ਕੀ ਲੱਗਦਾ? ਕੱਲ ਦੀ DMV ਦੀ ਰਿਪੋਰਟ ਹੈਗੀ ਆ ਵੈਸਟ ਸੈਕਰਾਮੈਂਟੋ ਦੀ, ਕਿ ਕੱਲ ਵੈਸਟ ਸੈਕਰਾਮੈਂਟੋ ਸਿਰਫ ਇੱਕ ਡਰਾਈਵਰ ਸੀਗਾ ਟੈਸਟ ਦੇਣ ਵਾਸਤੇ, ਜਦਕਿ ਉਹ DMV ਜਿਹੜੀ ਆ ਆਲਮੋਸਟ ਫੁੱਲ ਹੁੰਦੀ ਆ ਟੈਸਟ ਵਾਲਿਆਂ ਦੀ, ਜਿਹੜੀ CDL ਟੈਸਟ ਆ। ਕੱਲ ਇੱਕੋ ਹੀ ਡਰਾਈਵਰ ਸੀ ਜਿਹੜਾ ਉੱਥੇ ਟੈਸਟ ਦੇਣ ਆਇਆ ਸੀ। ਵਧੀਆ, ਤਸੱਲੀ ਨਾਲ ਟੈਸਟ ਲਿਆ ਹੋਊਗਾ ਫਿਰ ਤਾਂ। ਪ੍ਰਿਜ਼ਨੋਂ ਵੀ ਇਦਾਂ ਸੀ, ਕਹਿੰਦੇ ਪਹਿਲਾਂ ਬਹੁਤ ਲੰਮਾ ਵੇਟ ਹੁੰਦੀ ਸੀਗੀ, ਹੁਣ ਕੋਈ ਸੇਮ ਡੇ ਹੋ ਜਾਂਦਾ ਆ। ਚਲੋ ਠੀਕ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਰਮਨ ਜੀ, ਬੜੀ ਮਿਹਰਬਾਨੀ ਸਾਰਿਆਂ ਦੀ, ਬਹੁਤ ਸ਼ੁਕਰੀਆ। ਸਮਾਂ ਸਮਾਪਤ ਹੈ ਜੀ ਹੁਣ ਪ੍ਰੋਗਰਾਮ ਦਾ, ਮਿਲਦੇ ਹਾਂ ਜੀ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।